ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ। ਠੀਕਰ ਫੂਰ ਦਲੀਸ ਸਿਰ ਪ੍ਰਭ ਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ। ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਕਹਾਂ ਬੁੱਧ ਪ੍ਰਭ ਤੁਝ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਾਲ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਾਲ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਚੌਥਾ। ਮਨ ਗੁਰਮਤਿ ਰਸ ਗੁਣ ਗਾਵੇ ਗਾਵੇ ਕੋ ਜੀਵਾ ਏਕ ਹੋਏ ਲੱਖ ਕੋਟੀ ਕੋਟ ਧਿਆਵੇ ਕੋ। ਮਨ ਗੁਰਮਤਿ ਰਸ ਗੁਣ ਗਾਵੇ ਕੋ ਜਿਹਵਾ ਏਕ ਹੋਏ ਲੱਖ ਕੋਟੀ ਕੋਟ ਧਿਆਵੇ ਕੋ। ਮਨ ਗੁਰਮਤਿ ਰਸ ਗੁਣ ਗਾਵੇ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ
कलयुग के तारणहारे शब्द गुरु ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਵਨ ਗੁਰਬਾਣੀ ਦੇ ਜਾਪ, ਗੁਰੂ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਿੰਦ ਦੀ ਚਾਦਰ, ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ ਜੋ ਪਾਵਨ ਸ਼ਹੀਦੀ ਦਿਹਾੜਾ ਹੈ, ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਰਥਾਏ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਵਚਨ ਉਚਾਰੇ ਹੈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸੰਸਾਰ ਦੇ ਅੰਦਰ ਜੰਝੂ ਨੂੰ ਬਚਾਉਣ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਦੇ ਧਰਮ ਨੂੰ ਡੁੱਬਦਿਆਂ ਹੋਇਆਂ ਆਪਣੀ ਸੀਸ ਦਾ ਬਲੀਦਾਨ ਦੇ ਕਰਕੇ ਹਜ਼ੂਰ ਨੇ ਬਚਾਇਆ ਹੈ। ਐਸੇ ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਤਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਆਪਣੀ ਰਸਨਾ ਤੋਂ ਸੀ ਤੱਕ ਵੀ ਉਚਾਰਨ ਨਹੀਂ ਕੀਤੀ ਹੈ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਜੋ ਅਡੋਲ ਔਰ ਦ੍ਰਿੜ ਨਿਸ਼ਚਾ ਸੀ ਆਪਣੇ ਧਰਮ ਦੇ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਅਡੋਲ ਨਿਸ਼ਚੇ ਤੇ ਪਰਪੱਕ ਰਹਿਣਾ ਕੀਤਾ। ਆਪਣਾ ਸੀਸ ਤਾਂ ਦੇ ਦਿੱਤਾ, ਪਰ ਸਾਧ ਸੰਗਤ ਜੀ ਭਰੋਸੇ ਤੋਂ ਥੋੜਾ ਜਿੰਨਾ ਵੀ ਡਾਵਾਂ ਡੋਲ ਨਾ ਹੋਏ। ਐਸੇ ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਸਾਧ ਸੰਗਤ ਜੀ, ਜੋ ਸ਼ਹਾਦਤ ਕਿਸ ਕਾਰਨ ਕਰਕੇ ਹੋਣਾ ਕੀਤੀ ਸੀ, ਔਰੰਗਜ਼ੇਬ ਨੇ ਆਪਣੀ ਸਾਧ ਸੰਗਤ ਜੀ ਸਭਾ ਦੇ ਅੰਦਰ 1400 ਅਲਮਾਓ ਰੱਖੇ ਹੋਏ ਸਨ, ਜਿਹੜੇ ਬਹੁਤ ਵੱਡੇ ਵਿਦਵਾਨ ਫਾਰਸੀ ਅਰਬੀ ਦੇ ਵੱਡੇ ਵੱਡੇ ਵਿਦਵਾਨ ਮੌਲਵੀ ਅਲਮਾਓ ਰੱਖੇ ਹੋਏ ਸਨ। ਜਿੱਥੇ 1400 ਅਲਮਾਓ ਚੰਗੇ ਚੰਗੇ ਵਿਦਵਾਨ ਸਨ, ਉੱਥੇ ਨਾਲ ਨਾਲ ਸਾਧ ਸੰਗਤ ਜੀ ਔਰੰਗਜ਼ੇਬ ਨੇ ਇੱਕ ਬ੍ਰਾਹਮਣ ਵੀ ਰੱਖਿਆ ਹੋਇਆ ਸੀ। ਨਿਤਾ ਪ੍ਰਤੀ ਗੀਤਾ ਦਾ ਪਾਠ, ਉਹਦੇ ਅਰਥ ਸੁਣਿਆ ਕਰਦਾ, ਔਰ ਹਰ ਰੋਜ਼ ਬ੍ਰਾਹਮਣ ਨੇ ਨਿਯਮ ਦੇ ਨਾਲ ਆਉਣਾ, ਉੱਚੇ ਥਾਂ ਤੇ ਬੈਠਣਾ ਤੇ ਔਰੰਗਜ਼ੇਬ ਦੀ ਸਭਾ ਵਿੱਚ ਬੈਠ ਕੇ ਉਹਨੂੰ ਗੀਤਾ ਦੇ ਪਾਠ ਅਰਥ ਕਰਕੇ ਸੁਣਾ ਕੇ ਜਾਣਾ। ਇੱਕ ਦਿਨ ਕੀ ਹੋਇਆ, ਉਹਨੂੰ ਤਾਪ ਚੜ੍ਹ ਗਿਆ, ਬੁਖਾਰ ਹੋਣੇ ਕਾਰਨ ਉਹਦੇ ਤੋਂ ਮੰਜੇ ਤੋਂ ਉੱਠਿਆ ਹੀ ਨਾ ਗਿਆ। ਉਸ ਬ੍ਰਾਹਮਣ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਇਹਦੇ ਕਰਕੇ ਹੀ ਮੇਰੇ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਹੈ। ਇਹ ਪੁੱਤਰ, ਅੱਜ ਤੂੰ ਇਹ ਜਾ ਕਰਕੇ ਔਰੰਗਜ਼ੇਬ ਦੇ ਕਚਹਿਰੀ ਵਿੱਚ ਜਾਣਾ ਹੈ, ਉਹਦੀ ਸਭਾ ਵਿੱਚ ਜਾ ਕੇ ਤੇ ਉਸ ਨੂੰ ਗੀਤਾ ਦਾ ਪਾਠ ਸਰਵਣ ਕਰਾ ਕੇ ਆਉਣਾ। ਕਹਿੰਦਾ ਜੀ 7 ਵਜੇ ਪਿਤਾ ਜੀ ਆਗਿਆ ਲੈ ਕੇ ਚਲਾ ਗਿਆ। ਪਰ ਕੁਝ ਐਸੇ ਸ਼ਲੋਕ ਸਨ ਜਿਨ੍ਹਾਂ ਦੇ ਅਰਥ ਇਹ ਨਿਕਲਦੇ ਸਨ ਕਿ ਆਪਣਾ ਧਰਮ ਹੀ ਸਵੈ ਧਰਮ ਜਿਹੜਾ ਉਹ ਕਲਿਆਣਕਾਰੀ ਹੋਇਆ ਕਰਦਾ ਹੈ। ਇਸ ਬਾਬਤ ਉਹਨੂੰ ਦੱਸਿਆ ਹੀ ਨਾ ਕਿ ਕਦੇ ਇਹ ਜਿਹੜੇ ਸ਼ਲੋਕਾਂ ਦੇ ਮੈਂ ਅਰਥ ਨਹੀਂ ਸਨ ਕੀਤੇ, ਨਾ ਹੀ ਪੁੱਤਰ ਤੂੰ ਕਰਕੇ ਆਵੇਂ। ਕਿਉਂਕਿ ਜਿੰਨੇ ਵੀ ਕਾਜੀ ਮੌਲਾਣੇ ਰਹਿੰਦੇ ਸਨ, ਉਹ ਤਾਂ ਹਰ ਸਮੇਂ ਦੀ ਤਾੜ ਦੇ ਵਿੱਚ ਰਹਿੰਦੇ ਸਨ ਕਿ ਕਿਹੜਾ ਸਮਾਂ ਹੋਵੇ, ਕੋਈ ਸਾਨੂੰ ਬਹਾਨਾ ਮਿਲੇ ਔਰ ਇਹ ਬ੍ਰਾਹਮਣ ਨੂੰ ਇੱਥੋਂ ਕਢਾ ਲਈਏ।
ਕਿਉਂਕਿ ਹਿੰਦੂਆਂ ਦੇ ਸਾਧ ਸੰਗਤ ਜੀ ਖਿਲਾਫ ਰਹਿੰਦੇ ਸਨ ਕਾਜੀ ਮਲਾਣੇ। ਔਰੰਗਜ਼ੇਬ ਜੀ ਸਾਧ ਸੰਗਤ ਜੀ ਪਹਿਲਾਂ ਇੰਨਾ ਜ਼ਿਆਦਾ ਕੱਟੜ ਦੇ ਤਸ਼ੱਦਦ ਕਰਨ ਵਾਲਾ ਨਹੀਂ ਸੀਗਾ, ਬੇਰਹਿਮ ਨਹੀਂ ਸੀ। ਹਿੰਦੂ ਧਰਮ ਦੇ ਖਿਲਾਫ ਅਹੁਦਾ ਪਾਉਣ ਵਾਸਤੇ ਭਾਵੇਂ ਇਸ ਨੇ ਆਪਣੇ ਬਾਪ ਨੂੰ ਵੀ ਅੰਨ੍ਹਿਆ ਕਰਕੇ ਸ਼ਾਹਜਹਾਨ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਸੀ, ਭਰਾਵਾਂ ਨੂੰ ਵੀ ਮਰਵਾ ਦੇਣਾ ਕੀਤਾ ਸੀ, ਪਰ ਹਿੰਦੂ ਮਰਦੇ ਪ੍ਰਥਾਏ ਸਾਧ ਸੰਗਤ ਜੀ ਪਹਿਲਾਂ ਇੰਨਾ ਵੱਡਾ ਕੱਟੜਵਾਦੀ ਨਹੀਂ ਸੀ ਜਿੰਨਾ ਕਿ ਕਾਜੀ ਮੁਲਾਣਿਆਂ ਦੇ ਬਾਰ-ਬਾਰ ਵਧਾ ਚੜਾ ਕੇ ਕਹਿਣ ਤੇ ਇਸ ਨੇ ਪ੍ਰੇਰਿਤ ਹੋ ਕਰਕੇ ਬਣਨਾ ਕੀਤਾ। ਜੇ ਸਮੇਂ ਉਹ ਬ੍ਰਾਹਮਣ ਦੇ ਪੁੱਤਰ ਨੇ ਉਹ ਸਾਧ ਸੰਗਤ ਜੀ ਸ਼ਲੋਕ ਪੜ੍ਹ ਕੇ ਉਹਦੇ ਅਰਥ ਕਰਕੇ ਸੁਣਾਏ ਕਿ ਸਵੈ ਧਰਮ ਹੀ ਕਲਿਆਣਕਾਰੀ ਹੁੰਦਾ ਹੈ। ਇਹ ਜਦੋਂ ਅਰਥ ਸੁਣੇ ਤਾਂ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਅੱਜ ਤਾਂ ਨਵੀਂ ਹੀ ਵਿਚਾਰ ਮੈਂ ਆਪਣੇ ਕੰਨਾਂ ਦੇ ਨਾਲ ਸੁਣਦਾ ਹੀ ਹੈ। ਸਾਧ ਸੰਗਤ ਜੀ ਉਸ ਸਮੇਂ ਕਾਜੀ ਮੁਲਾਣਿਆਂ ਦੇ ਨਾਲ ਇਸ ਨੇ ਮਿਲ ਕਰਕੇ ਵਿਚਾਰ ਕੀਤੀ। ਉਹਨਾਂ ਨੇ ਹੋਰ ਵੀ ਬਲਦੀ ਹੋਏ ਦੇ ਉੱਪਰ ਤੇਲ ਪਾ ਦਿੱਤਾ ਕਿ ਬਾਦਸ਼ਾਹ ਸਲਾਮਤ, ਅਸੀਂ ਤਾਂ ਪਹਿਲਾਂ ਹੀ ਆਪ ਜੀ ਨੂੰ ਕਹਿਣ ਵਾਲੇ ਸੀ, ਪਰ ਤੁਹਾਡੇ ਤੋਂ ਚੱਕਦਿਆਂ ਹੋਇਆਂ ਨੇ ਕਦੇ ਵੀ ਕਿਸੇ ਨਾਲ ਅਜਿਹਾ ਵਚਨ ਕੋਈ ਨਹੀਂ ਸੀ ਕਰਨਾ ਕੀਤਾ। ਇਸ ਲਈ ਸਵੈ ਧਰਮ ਹੀ ਕਲਿਆਣਕਾਰੀ ਹੁੰਦਾ ਹੈ। ਕਿਉਂ ਨਾ ਇਹ ਹੋਵੇ ਕਿ ਜਿਤਨੇ ਵੀ ਕਾਫਰ ਹਿੰਦੂ ਮਤ ਵਾਲੇ ਜਿਤਨੇ ਵੀ ਸੰਸਾਰ ਦੇ ਫਿਰਕੇ ਹੈ ਸਭ ਨੂੰ ਮੂਮਨ ਬਣਾ ਦਿੱਤਾ ਜਾਵੇ। ਭਾਵ ਜਿੰਨੇ ਸੰਸਾਰ ਦੇ ਵੱਖੋ ਵੱਖਰੇ ਮਜ਼ਹਬ ਬਣੇ ਹੋਏ ਹੈ ਸਭ ਨੂੰ ਇਸਲਾਮ ਦੇ ਵੀ ਸ਼ਾਮਲ ਕਰ ਲਿਆ ਜਾਵੇ, ਸਾਰੇ ਹੀ ਥਾਵਾਂ 'ਤੇ ਸਭ ਨੂੰ ਮੁਸਲਮਾਨ ਬਣਾ ਲਿਆ ਜਾਵੇ। ਇਹ ਸਾਧ ਸੰਗਤ ਜੀ ਔਰੰਗਜ਼ੇਬ ਦੇ ਮਨ ਨੂੰ ਗੱਲ ਚੰਗੀ ਲੱਗੀ। ਉਸੇ ਸਮੇਂ ਹੀ ਉਸ ਨੇ ਹੁਕਮ ਐਲਾਨ ਕਰ ਦਿੱਤਾ ਕਿ ਜਿੱਤੇ ਵੀ ਥਾਵਾਂ 'ਤੇ ਸੂਬੇਦਾਰ ਹਨ, ਜਿਸ ਵੀ ਥਾਵਾਂ 'ਤੇ ਸੂਬਿਆਂ ਦੇ ਵਿੱਚ ਉਸ ਸਮੇਂ 22 ਸੂਬੇ ਸਨ, ਸਾਰੇ ਹੀ ਸੂਬੇਦਾਰਾਂ ਦੇ ਵਿੱਚ ਐਲਾਨ ਔਰੰਗਜ਼ੇਬ ਦਾ ਭੇਜ ਦਿੱਤਾ ਗਿਆ। ਐਲਾਨਨਾਮਾ ਪੜ੍ਹਦਿਆਂ ਸਾਰੇ ਹੀ ਸਭਨਾਂ ਨੇ ਸਾਧ ਸੰਗਤ ਜੀ ਸਖਤੀ ਕਰ ਦੇਣਾ ਕੀਤੀ। ਪਿਆਰ ਦੇ ਨਾਲ ਲਾਲਚ ਦੇ ਕਰਕੇ ਜਾਂ ਫਿਰ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਕਸ਼ਮੀਰ ਦੇ ਵਿੱਚ ਸਾਧ ਸੰਗਤ ਜੀ ਹਿੰਦੂਆਂ ਦਾ ਗੜ੍ਹ ਸੀ। ਬਹੁਤਾਰ ਦੇ ਵਿੱਚ ਇੱਥੇ ਕਸ਼ਮੀਰ ਵਿੱਚ ਪੰਡਿਤ ਰਹਿੰਦੇ ਸਨ ਔਰ ਇੱਥੋਂ ਦੇ ਜਿਹੜੇ ਕਸ਼ਮੀਰੀ ਪੰਡਿਤ ਸਨ, ਜਦੋਂ ਉਹਨਾਂ ਨੂੰ ਜ਼ਬਰਦਸਤੀ ਇਸ ਢੰਗ ਦੇ ਨਾਲ ਪਹਿਲਾਂ ਪਿਆਰ ਦੇ ਨਾਲ ਵੀ ਮਨਾਇਆ ਗਿਆ, ਨਹੀਂ ਮੰਨੇ, ਲਾਲਚ ਵੀ ਦਿੱਤੇ ਗਏ, ਪਰ ਫਿਰ ਵੀ ਉਹਨਾਂ ਨੇ ਅਡੋਲ ਆਪਣੇ ਧਰਮ ਤੇ ਦ੍ਰਿੜ ਨਿਸ਼ਚਾ ਰੱਖਿਆ। ਸਾਧ ਸੰਗਤ ਜੀ ਫਿਰ ਮੌਰ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤੇ। ਸ਼ੇਰ ਅਫਗਾਨ ਖਾਨ ਇਹਦੇ ਬਾਬਤ ਕਹਿੰਦੇ ਹੈ ਇੰਨੇ ਜ਼ਿਆਦਾ ਇਤਨੀ ਜ਼ਿਆਦਾ ਸਾਧ ਸੰਗਤ ਜੀ ਜ਼ੁਲਮ ਦੀ ਅੱਤ ਕਰ ਦਿੱਤੀ। ਇੱਕ ਦਿਨ ਦੇ ਵਿੱਚ ਜਦੋਂ ਹਿੰਦੂਆਂ ਨੂੰ ਮਾਰ ਕਰਕੇ ਉਹਨਾਂ ਦੇ ਜੰਝੂ ਲਾਹ ਕੇ ਤੋਲੇ ਗਏ ਤੇ 1.25 ਮਣ ਜੰਝੂ ਨਿਕਲੇ ਸਨ। ਅੱਧੇ ਕੁ ਤੋਲੇ ਦਾ ਇੱਕ ਜੰਝੂ ਦਾ ਭਾਰ ਹੁੰਦਾ ਹੈ। 1.25 ਮਣ ਸਾਧ ਸੰਗਤ ਜੀ ਉਹਨਾਂ ਦਾ ਭਾਰ ਹੋਇਆ ਹੀ ਨਹੀਂ ਜ਼ਿਆਦਾ। ਹਿੰਦੂਆਂ ਨੂੰ ਮਾਰ ਕੇ ਜ਼ਬਰਦਸਤੀ ਉਹਨਾਂ ਦੇ ਜੰਝੂ ਲਾਹੇ ਗਏ ਸਨ। ਇਹ ਦੇਖ ਕਰਕੇ ਸਾਧ ਸੰਗਤ ਸਾਰਾ ਅਤਿਆਚਾਰ ਜੋ ਜਿਤਨੇ ਵੀ ਇਹ ਕਸ਼ਮੀਰੀ ਪੰਡਿਤ ਸਨ ਉਹਨਾਂ ਤੋਂ ਜ਼ਰਿਆ ਨਾ ਗਿਆ। ਫਿਰ ਆ ਕੇ ਉਹਨਾਂ ਨੇ ਵਿਚਾਰ ਕੀਤੀ ਔਰ ਸ਼ੇਰ ਅਫਗਾਨ ਖਾਨ ਨੂੰ ਆ ਕਰਕੇ ਆਖਦੇ ਹਨ ਕਿ ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਵੇ, ਅਸੀਂ ਆਪਣੇ ਦੇਵਤਿਆਂ ਦੀ ਆਰਾਧਨਾ ਕਰਦੇ ਹਾਂ, ਜੇ ਤਾਂ ਸਾਡੀ ਰੱਖਿਆ ਕਰਨਗੇ ਠੀਕ ਹੈ, ਨਹੀਂ ਤਾਂ ਸੁਭਾਵਿਕ ਹੀ ਆਪਣੇ ਆਪ ਹੀ ਅਸੀਂ ਆ ਕੇ ਸਾਰੇ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ। ਕਹਿੰਦਾ ਠੀਕ ਹੈ। ਪਹਿਲਾਂ ਕੁਝ ਮਜ਼ਾਕੀਏ ਸੁਭਾਅ ਦੇ ਵਿੱਚ ਕਹਿਣ ਲੱਗਾ, ਉਹਨਾਂ ਦੇਵਤਿਆਂ ਨੇ ਤੁਹਾਡੀ ਕੀ ਰੱਖਿਆ ਕਰਨੀ ਹੈ, ਜਿਨ੍ਹਾਂ ਨੇ ਆਪਣੇ ਮੰਦਿਰ ਹੀ ਨਹੀਂ ਬਚਾਏ, ਆਪਣੇ ਘਰ ਢਹਿੰਦਿਆਂ ਹੋਇਆਂ ਨਾ ਬਚਾ ਸਕੇ, ਤੁਹਾਡੀ ਕਿੱਥੋਂ ਉਹਨਾਂ ਨੇ ਰੱਖਿਆ ਕਰ ਲੈਣੀ ਹੈ। ਸਾਧ ਸੰਗਤ ਔਰ ਇਸ ਤਰ੍ਹਾਂ ਬੜੇ ਹੰਕਾਰ ਦੇ ਸਹਿਤ ਹੋ ਕੇ ਕਹਿਣ ਲੱਗਾ, ਜਿੰਨਾ ਵੀ ਤੁਹਾਡੇ ਦੇਵਤਿਆਂ ਦੇ ਮੰਦਿਰਾਂ ਦਾ ਘਰਾਂ ਦਾ ਚੂਨਾ ਸੀ ਉਹ ਸਾਰਾ ਹੀ ਮਸਜਿਦਾਂ ਨੂੰ ਲਾ ਦਿੱਤਾ ਗਿਆ ਹੈ, ਢਾਹ ਕਰਕੇ ਚੂਨਾ ਬਣਾ ਕਰਕੇ, ਤੇ ਫਿਰ ਦੇਵਤਿਆਂ ਨੇ ਕਿੱਥੋਂ ਤੁਹਾਡੀ ਰੱਖਿਆ ਕਰ ਲੈਣੀ ਹੈ। ਪਰ ਫਿਰ ਵੀ ਕਹਿੰਦਾ ਠੀਕ ਹੈ, ਤੁਹਾਡੇ ਮਨ ਵਿੱਚ ਕੋਈ ਇੱਛਾ ਚਾਹਤ ਨਾ ਰਹਿ ਜਾਵੇ, ਤੁਹਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਂਦੀ ਹੈ। ਸਾਧ ਸੰਗਤ ਕਸ਼ਮੀਰੀ ਪੰਡਿਤਾਂ ਨੇ ਮਿਲ ਕਰਕੇ ਗੁਰ ਇਤਿਹਾਸ ਵੀ ਜ਼ਿਕਰ ਆਉਂਦਾ ਕਿ ਇੱਕ ਹਫ਼ਤਾ ਲਗਾਤਾਰ ਹਰੀ ਓਮ ਦਾ ਜਾਪ ਕਰਦੇ ਰਹੇ। ਨਾ ਤਾਂ ਉਹਨਾਂ ਨੇ ਜਲ ਛਕਿਆ, ਨਾ ਕੁਝ ਪਕਵਾਨ ਪ੍ਰਸ਼ਾਦਾ ਆਦਿ ਕੁਝ ਵੀ ਛਕਣਾ ਨਾ ਕੀਤਾ।
ਕਿਉਂਕਿ ਮੌਤ ਦਾ ਡਰ ਸੀ ਕਿ ਜ਼ਬਰਦਸਤੀ ਸਾਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਉਸ ਸਮੇਂ ਲਗਾਤਾਰ ਇੱਕ ਹਫ਼ਤਾ ਹਰੀ ਓਮ ਕਰਦੇ ਰਹੇ। ਇਤਿਹਾਸਕਾਰਾਂ ਨੇ ਵੱਖੋ ਵੱਖਰਾ ਜ਼ਿਕਰ ਕੀਤਾ ਹੈ ਕਿ ਉਸ ਸਮੇਂ ਜਿਹੜਾ ਅਮਰਨਾਥਪੁਰੀ ਦਾ ਮੰਦਿਰ ਸੀ, ਉੱਥੇ ਸ਼ਿਵ ਜੀ ਨੇ ਪ੍ਰਗਟ ਹੋ ਕਰਕੇ ਇਹਨਾਂ ਨੂੰ ਸਲਾਹ ਦਿੱਤੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਦਾ ਗੁਰੂ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ, ਉਹ ਹੀ ਤੁਹਾਡੇ ਧਰਮ ਨੂੰ ਡੁੱਬਦੇ ਹੋਏ ਨੂੰ ਬਚਾ ਸਕਦੇ ਹੈ। ਹੋਰ ਕਿਸੇ ਵਿੱਚ ਐਸੀ ਸਮਰੱਥਾ ਨਹੀਂ ਹੈ। ਔਰ ਕੁਝ ਇਤਿਹਾਸਕਾਰਾਂ ਦਾ ਜ਼ਿਕਰ ਆਉਂਦਾ ਕਿ ਪੱਤਰਿਕਾ ਉੱਥੇ ਪ੍ਰਗਟ ਹੋਈ, ਉਹ ਚਿੱਠੀ ਦੇ ਵੀ ਸ਼ਿਵ ਜੀ ਨੇ ਲਿਖ ਕਰਕੇ ਭੇਜਿਆ। ਕੁਝ ਇਤਿਹਾਸਕਾਰਾਂ ਦਾ ਸਾਧ ਸੰਗਤ ਇਉਂ ਵੀ ਜ਼ਿਕਰ ਆਉਂਦਾ ਹੈ ਕਿ ਆਕਾਸ਼ ਬਾਣੀ ਦੁਆਰਾ ਸ਼ਿਵ ਜੀ ਨੇ ਇਹਨਾਂ ਨੂੰ ਸੰਬੋਧਨ ਕੀਤਾ ਕਿ ਜਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਫਰਿਆਦ ਕਰੋ, ਤਾਂ ਹੀ ਤੁਹਾਡਾ ਜਿਹੜਾ ਜੰਝੂ ਹੈ ਨਾ ਬਚ ਸਕੇਗਾ। ਰਹੋ ਵਿਚਾਰ, ਮਾਇਨਾ ਤਾਂ ਤਿੰਨਾਂ ਦਾ ਸਾਧ ਸੰਗਤ ਇੱਕੋ ਹੀ ਬਣਦਾ ਹੈ। ਜਿਸ ਸਮੇਂ ਇਹਨਾਂ ਨੇ ਐਸੀ ਸਾਧ ਸੰਗਤ ਦੀ ਵਿਚਾਰ ਸੁਣੀ, ਮੂੰਹਾਂ ਦੇ ਵਿੱਚ ਘਾਹ ਲਏ ਹੋਏ, ਅੱਖਾਂ ਵਿੱਚ ਤ੍ਰਿਪ ਕਰਦਾ ਹੋਇਆ ਜਲ ਵਗਦਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ। ਉੱਥੇ ਆ ਕੇ ਅਰਦਾਸੀਏ ਪਹਿਰੇਦਾਰ ਸਿੱਖਾਂ ਨੂੰ ਮਿਲੇ, ਬੇਨਤੀਆਂ ਕੀਤੀਆਂ ਨੇ ਕਿ ਅਸੀਂ ਸਤਿਗੁਰੂ ਜੀ ਨੂੰ ਹੁਣੇ ਹੀ ਮਿਲਣਾ ਚਾਹੁੰਦੇ ਹਾਂ। ਗਰੀਬ ਨਵਾਜ ਹਜ਼ੂਰ ਦੇ ਚਰਨਾਂ ਵਿੱਚ ਅਸਾਂ ਨੇ ਫਰਿਆਦ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਜਦੋਂ ਸਿੱਖਾਂ ਨੇ ਮਿਲਿਆ, ਸਾਧ ਸੰਗਤ ਜੀ ਅੱਖਾਂ ਵਿੱਚੋਂ ਤ੍ਰਿਪ ਕਰਦਾ ਹੋਇਆ ਜਲ ਵਗਦਾ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਦੋਵੇਂ ਹੱਥ ਜੋੜ ਕੇ ਬਾਰ-ਬਾਰ ਬੇਨਤੀਆਂ ਕਰ ਰਹੇ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਕੋਈ ਦੁਨੀਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡਾ ਸ਼ਕਤੀ ਵਾਲਾ ਨਹੀਂ ਹੈ। ਆਪ ਨਿਰੰਕਾਰ ਦਾ ਸਰੂਪ ਹੋ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਡੁੱਬਦੇ ਹੋਏ ਧਰਮ ਨੂੰ ਕਿਰਪਾ ਕਰਕੇ ਤੁਸੀਂ ਬਚਾ ਲਵੋ, ਤਾਂ ਹੀ ਬਚ ਸਕੇਗਾ। ਕਿਉਂਕਿ ਜ਼ਬਰਦਸਤੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ, ਜ਼ਬਰਦਸਤੀ ਸਾਡੇ ਜੰਝੂ ਲਾਹੇ ਜਾ ਰਹੇ ਹੈ। ਇਸ ਲਈ ਮਹਾਰਾਜ ਆਪ ਕਿਰਪਾ ਕਰਕੇ ਸਾਡੇ ਧਰਮ ਨੂੰ ਬਚਾ ਲੈਣਾ ਕਰੋ। ਸਾਧ ਸੰਗਤ ਜੀ, ਉਸ ਸਮੇਂ ਦੇ ਐਸੇ ਹਾਲਾਤ ਬਣ ਚੁੱਕੇ ਸਨ ਕਿ ਜਿਹੜੇ ਕੋਈ ਹਿੰਦੂ ਮਤ ਵਾਲੇ ਸਨ, ਖੂਹਾਂ ਦੇ ਉੱਪਰ ਪਾਣੀ ਭਰਨ ਵਾਸਤੇ ਜਾਂਦੇ, ਉੱਥੇ ਗਊ ਜਿਹੜੇ ਡੰਗਰ ਮਾਰ ਕਰਕੇ ਪਸ਼ੂਆਂ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ। ਇੰਨੇ ਜ਼ਿਆਦਾ ਸਾਧ ਸੰਗਤ ਅਤਿਆਚਾਰ ਹੁੰਦੇ, ਬਹੁਤ ਜ਼ਿਆਦਾ ਬੇਰਹਿਮ ਕਰਨਾ ਕੀਤਾ। ਉਸ ਸਮੇਂ ਦੇ ਐਸੇ ਹਾਲਾਤ ਸਨ। ਜੇ ਕੋਈ ਹਿੰਦੂ ਮਤ ਵਾਲਾ ਆ ਕਰਕੇ ਦੱਸਦਾ ਤੇ ਸਾਧ ਸੰਗਤ ਜੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਜੇ ਨਾ ਦੱਸਦਾ ਤਾਂ ਫੇਰ ਵੀ ਉਹਦੇ ਪਰਥਾਏ ਉਹਨੂੰ ਕਹਿ ਕੇ ਸਜ਼ਾ ਦਿਵਾਈ ਜਾਂਦੀ ਸੀ। ਇੱਦਾਂ ਦੇ ਉਸ ਸਮੇਂ ਦੇ ਹਾਲਾਤ ਸਨ। ਔਰ ਹਿੰਦੂਆਂ ਦੀ ਜਿਹੜੀ ਕੋਈ ਬਹੁ ਬੇਟੀ ਨੌਜਵਾਨ ਹੁੰਦੀ, ਸਾਧ ਸੰਗਤ ਉਸੇ ਸਮੇਂ ਹੀ ਮੁਸਲਮਾਨ ਜ਼ਬਰਦਸਤੀ ਆਪਣੇ ਘਰੋਂ ਨੂੰ ਲੈ ਜਾਇਆ ਕਰਦੇ ਸਨ। ਐਸੇ ਅਤਿਆਚਾਰ ਦੇ ਗਰੀਬ ਨਵਾਜ ਸਤਿਗੁਰੂ ਜੀ ਨੇ ਬੇਨਤੀ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਦਿਲਾਸਾ ਦਿੱਤਾ। ਹਜ਼ੂਰ ਕਹਿਣ ਲੱਗੇ, ਹੇ ਪੰਡਿਤੋ, ਸਾਡੇ ਵੱਲੋਂ ਜਾਓ, ਜਾਗ ਕਰਕੇ ਉਸ ਔਰੰਗਜ਼ੇਬ ਨੂੰ ਜਾਗ ਕਰਕੇ ਸਾਡੇ ਵੱਲੋਂ ਇਹ ਵਚਨ ਸੁਣਾ ਦੇਣਾ ਕਰਿਓ ਕਿ ਛਤਰੀ ਵੰਸ਼ ਦੇ ਵਿੱਚ ਸਾਡੇ ਪੀਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ। ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਬਣਾ ਲਵੋਗੇ ਤਾਂ ਅਸੀਂ ਸੁਭਾਵਿਕ ਹੀ ਸੁਤੇ ਸਿੱਧ ਹੀ ਸਾਰੇ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ। ਇੰਨੇ ਸਮੇਂ ਨੂੰ ਬਾਲਕ ਗੋਬਿੰਦ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਕੋਲ ਆਏ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਆ ਕੇ ਬੜੀ ਹੈਰਾਨਗੀ ਸਿਰ ਦੇਖਦੇ ਹਨ। ਮੂੰਹਾਂ ਵਿੱਚ ਘਾਹ ਪਾਇਆ ਹੋਇਆ ਤੇ ਅੱਖਾਂ ਵਿੱਚੋਂ ਤ੍ਰਿਪ ਕਰਦਾ ਹੋਇਆ ਪਾਣੀ ਵਗਦਾ ਸੀ। ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਿਆ, ਹੈ ਪਿਤਾ ਸਤਿਗੁਰੂ ਜੀ, ਇਹ ਕੌਣ ਲੋਕ ਹਨ ਜੋ ਮਹਾਰਾਜ ਸੱਚੇ ਪਾਤਸ਼ਾਹ ਹੱਥ ਜੋੜ ਕਰਕੇ ਤੇ ਰੋਂਦੇ ਹੋਏ ਤੁਹਾਡੇ ਅੱਗੇ ਖੜੇ ਨੇ? ਹਜ਼ੂਰ ਨੇ ਦੱਸਿਆ ਕਿ ਐ ਪੁੱਤਰ ਜੀ, ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਉਹ ਖਤਰਾ ਕਿਵੇਂ ਇਹਨਾਂ ਦੇ ਧਰਮ ਤੋਂ ਟਲ ਸਕਦਾ ਹੈ? ਹਜ਼ੂਰ ਕਹਿੰਦੇ ਕਿਸੇ ਮਹਾਨ ਸਤਿਪੁਰਸ਼ ਦੇ ਸੀਸ ਦੇ ਬਲੀਦਾਨ ਦੀ ਲੋੜ ਹੈ, ਤਾਂ ਇਹਨਾਂ ਦਾ ਡੁੱਬਦਾ ਹੋਇਆ ਧਰਮ ਬਚ ਸਕੇਗਾ। ਸਾਧ ਸੰਗਤ ਜੀ, ਉਸ ਸਮੇਂ 9 ਸਾਲ ਦੀ ਉਮਰ ਸੀ।
ਗਰੀਬ ਨਵਾਜ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਕਹਿਣ ਲੱਗੇ, ਐ ਪਿਤਾ ਜੀ, ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲੋਂ ਵੱਡਾ ਕੋਈ ਨਹੀਂ ਹੋਇਆ, ਨਾ ਹੀ ਕੋਈ ਹੈ, ਨਾ ਹੀ ਕੋਈ ਹੋ ਸਕੇਗਾ। ਤੇ ਮਹਾਰਾਜ ਉਹਨਾਂ ਸਤਿਗੁਰਾਂ ਦਾ ਸਰੂਪ ਆਪ ਨਾਵੇਂ ਥਾਂ ਤੇ ਹੋ, ਇਸ ਲਈ ਤੁਹਾਡੇ ਨਾਲੋਂ ਵੱਡਾ ਕੋਈ ਮਹਾਨ ਸਤਿਪੁਰਸ਼ ਕੌਣ ਹੋ ਸਕਦਾ ਹੈ। ਇਸ ਲਈ ਐ ਪਿਤਾ ਜੀ, ਤੁਸੀਂ ਹੀ ਆਪਣੀ ਸੀਸ ਦਾ ਬਲੀਦਾਨ ਦੇ ਕਰਕੇ ਇਹਨਾਂ ਦੇ ਡੁੱਬਦੇ ਹੋਏ ਧਰਮ ਨੂੰ ਬਚਾ ਲੈਣਾ ਕਰੋ। ਸਾਧ ਸੰਗਤ ਅਜਿਹੇ ਵਚਨ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕਰਕੇ ਗਲ ਵਕੜੀ ਵਿੱਚ ਲੈ ਲਿਆ ਔਰ ਜੋ ਕਸ਼ਮੀਰੀ ਪੰਡਿਤਾਂ ਨੂੰ ਸੁਨੇਹਾ ਦਿੱਤਾ ਸੀ, ਜਾਓ ਜਾ ਕਰਕੇ ਔਰੰਗਜ਼ੇਬ ਨੂੰ ਸਾਡੇ ਵੱਲੋਂ ਵਚਨ ਸੁਣਾ ਦੇਵੋ। ਗਰੀਬ ਨਵਾਜ ਹਜ਼ੂਰ ਦੇ ਵਚਨ ਸੁਣਦਿਆਂ ਸਾਰੇ ਹੀ ਚਿਹਰਿਆਂ ਤੇ ਮੁਸਕਰਾਹਟ ਆਉਣ ਲੱਗ ਪਈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵਿਦਾਇਗੀ ਲੈ ਕਰਕੇ ਸਾਧ ਸੰਗਤ ਜੀ ਜਿਸ ਸਮੇਂ ਔਰੰਗਜ਼ੇਬ ਦੇ ਤਾਈਂ ਇਹ ਜਿਹੜਾ ਇਕਰਾਮਨਾਮਾ ਪਹੁੰਚਣਾ ਕੀਤਾ, ਜਿਸ ਦੇ ਵਿੱਚ ਹਿੰਦੂਆਂ ਨੇ ਆਪ ਲਿਖ ਕਰਕੇ ਕਸ਼ਮੀਰੀ ਪੰਡਿਤਾਂ ਨੇ ਦਿੱਤਾ ਕਿ ਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤੁਸੀਂ ਜ਼ਬਰਦਸਤੀ ਕਿਸੇ ਵੀ ਢੰਗ ਦੇ ਨਾਲ ਤੁਸੀਂ ਮੁਸਲਮਾਨ ਬਣਾ ਲਵੋਗੇ, ਅਸੀਂ ਸੁਤੇ ਸਿੱਧ ਹੀ ਸਾਰੇ ਦੇ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ। ਇਹ ਇਕਰਾਰਨਾਮਾ ਭੇਜਿਆ ਕਿ ਸਾਡੇ ਨਾਲ ਵਾਅਦਾ ਕਰੋ, ਫਿਰ ਤੁਸੀਂ ਸਾਨੂੰ ਕਿਸੇ ਪ੍ਰਕਾਰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵੋਗੇ, ਸਾਨੂੰ ਤੰਗ ਨਾ ਕਰੋਗੇ। ਇਸੇ ਤਰ੍ਹਾਂ ਹੀ ਹੋਇਆ। ਜਿਸ ਸਮੇਂ ਔਰੰਗਜ਼ੇਬ ਨੇ ਉਹ ਇਕਰਾਰਨਾਮਾ ਪੜ੍ਹਿਆ, ਜਿੰਨੇ ਵੀ ਕੋਈ ਸਾਧ ਸੰਗਤ ਮੌਲਵੀ ਕਾਜੀ ਮੌਲਾਣੇ ਸਨ, ਸਭਨਾਂ ਦੇ ਨਾਲ ਸਲਾਹ ਕੀਤੀ ਕਿ ਇਹਦੇ ਨਾਲੋਂ ਵੱਡਾ ਹੋਰ ਕੋਈ ਸੌਦਾ ਹੋ ਹੀ ਨਹੀਂ ਸਕਦਾ। ਇੱਕ ਹਿੰਦੂ ਦੇ ਬਦਲੇ ਕਹਿੰਦੇ ਹਨ, ਇਹਨਾਂ ਦੇ ਗੁਰੂ ਦੇ ਬਦਲੇ ਜੇਕਰ ਸਾਰੇ ਦੇ ਸਾਰੇ ਮੁਸਲਮਾਨ ਬਣ ਜਾਣ, ਇਹਦੇ ਨਾਲੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ। ਸਾਧ ਸੰਗਤ ਜੀ, ਉਸ ਸਮੇਂ ਦੋ ਅਹਿਦੀਏ ਭੇਜੇ ਔਰੰਗਜ਼ੇਬ ਨੇ ਦਿੱਲੀ ਤੋਂ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈਣ ਦੇ ਵਾਸਤੇ। ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਜਿਸ ਸਮੇਂ ਅਹਿਦੀਏ ਪਹੁੰਚੇ ਸਨ, ਹਜ਼ੂਰ ਨੇ ਵਚਨ ਕੀਤਾ ਕਿ ਅਸੀਂ ਉਹਦੇ ਕੈਦ ਵਿੱਚ ਜਾ ਕਰਕੇ ਭਾਵ ਕਿ ਉਹਦੇ ਪਤੰਤਰ ਬਣ ਕਰਕੇ ਅਸਾਂ ਨੇ ਨਹੀਂ ਜਾਣਾ, ਅਸੀਂ ਆਜ਼ਾਦ ਜਾਣਾ ਹੈ। ਆਪ ਅਸੀਂ ਧਰਮ ਨੂੰ ਬਚਾਉਣ ਦੇ ਵਾਸਤੇ ਸੀਸ ਦਾ ਬਲੀਦਾਨ ਦੇਣ ਵਾਸਤੇ ਜਾਣਾ ਹੈ। ਇਸ ਲਈ ਤੁਹਾਡੇ ਅਧੀਨ ਹੋ ਕਰਕੇ ਅਸੀਂ ਨਹੀਂ ਜਾਣਾ, ਅਸੀਂ ਆਪ ਦਿੱਲੀ ਪਹੁੰਚਾਂਗੇ, ਜਾਓ ਸਾਡੇ ਵੱਲੋਂ ਔਰੰਗਜ਼ੇਬ ਨੂੰ ਦੱਸ ਦੇਣਾ। ਸਾਧ ਸੰਗਤ ਜੀ, ਐਦੀ ਵਾਪਸ ਚਲੇ ਗਏ। ਕੁਝ ਸਮਾਂ ਲੰਘਿਆ, ਇੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਵੇਂ ਗੁਰੂ ਘਰ ਦਾ ਸਿਧਾਂਤ ਸੀ, ਗੁਰੂ ਘਰ ਦੀ ਮਰਜ਼ਾਦਾ ਸੀ, ਉਹ ਸਾਰੇ ਹੀ ਆਪਣੇ ਪੁੱਤਰ ਸ੍ਰੀ ਗੋਬਿੰਦ ਰਾਏ ਜੀ ਨੂੰ ਸਮਝਾ ਦਿੱਤੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਸਾਧ ਸੰਗਤ ਜੀ ਘੋੜ ਸਵਾਰ ਸਿੱਖ ਇੱਥੋਂ ਚੱਲੇ ਨੇ, ਕਿਉਂਕਿ ਅਜੇ ਅੱਗੇ ਜਾ ਕਰਕੇ ਕੇਵਲ 5 ਹੀ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿੱਲੀ ਪਹੁੰਚੇ ਸਨ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਭਾਵਰੇ ਬਣ ਕਰਕੇ ਕੁਝ ਗਿਣਤੀ ਵਿੱਚ ਗਰੀਬ ਨਵਾਜ ਸਤਿਗੁਰਾਂ ਦੇ ਨਾਲ ਹੀ ਸਿੱਖ ਸੰਗਤਾਂ ਚੱਲ ਪਈਆਂ। ਹਜ਼ੂਰ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸ੍ਰੀ ਕੀਰਤਪੁਰ ਸਾਹਿਬ ਵਾਲੇ ਅਸਥਾਨ ਤੇ ਪੜਾਅ ਕੀਤਾ। ਇੱਥੇ ਬਾਬਾ ਸੂਰਜ ਮਲ ਜੀ ਔਰ ਪਰਿਵਾਰ ਨੂੰ ਮਿਲੇ ਨੇ। ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦਿਵਰੇ ਤੇ ਜਾ ਕੇ ਨਮਸਕਾਰ ਕੀਤੀ ਔਰ ਦੋਨੋਂ ਹੱਥ ਜੋੜ ਕੇ ਅਰਦਾਸ ਕੀਤੀ, ਪ੍ਰਦਖਣਾ ਕਰਕੇ, ਹੀ ਮਹਾਰਾਜ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ ਪਿਤਾ ਸਤਿਗੁਰੂ ਜੀ, ਹਿੰਦੂਆਂ ਦੇ ਡੁੱਬਦੇ ਹੋਏ ਧਰਮ ਨੂੰ ਬਚਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਾਬਰ ਔਰ ਜ਼ੁਲਮਾਂ ਦੀ ਅੱਤ ਦੀ ਬਲਦੀ ਹੋਈ ਲੜ ਕਰਦੇ ਹੋਏ ਅੱਗ ਨੂੰ ਠੰਡ ਪਾਉਣ ਦੇ ਵਾਸਤੇ ਸੀਸ ਦਾ ਬਲੀਦਾਨ ਦੇਣ ਵਾਸਤੇ ਜਾ ਰਹੇ ਹਾਂ। ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਨਿਸ਼ਚਾ ਅਡੋਲ ਬਖਸ਼ਿਸ਼ ਕਰਨਾ। ਇਹ ਅਰਦਾਸ ਕਰਕੇ ਪੜਾਅ ਦਰ ਪੜਾਅ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਆ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਹੁੰਦਿਆਂ ਹੋਇਆਂ ਰੋਪੜ ਤੋਂ ਅੱਗੇ ਪੜਾਅ ਦਰ ਪੜਾਅ ਸਾਧ ਸੰਗਤ ਜੀ ਸਮੇਂ ਸਮਾਣੇ ਪਹੁੰਚੇ ਹੈ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਆਗਰੇ ਪਹੁੰਚਣਾ ਕੀਤਾ। ਜਿਹੜਾ ਵੀ ਕੋਈ ਸ਼ਰਧਾਲੂ ਸਿੱਖ ਸੰਗਤ ਨੂੰ ਪਤਾ ਲੱਗਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕਰਕੇ ਬੇਨਤੀਆਂ ਕਰ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੜੇ ਪਿਆਰ ਦੇ ਨਾਲ ਭੇਟਾਵਾਂ ਅਰਪਣ ਕਰ ਕਰਕੇ ਮਿਲਦੇ ਹਨ। ਮਹਾਰਾਜ ਸੱਚੇ ਪਾਤਸ਼ਾਹ
ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਆਗਰੇ ਦੇ ਵਿੱਚ ਇੱਕ ਬਿਰਧ ਜਿਹੜਾ ਮੌਲਵੀ ਸੀਗਾ ਉਹ ਯਾਦ ਕਰਿਆ ਕਰਦਾ ਸੀਗਾ। ਬਿਰਧ ਅਵਸਥਾ ਦੇ ਵਿੱਚ ਬਹੁਤ ਜ਼ਿਆਦਾ ਗਰੀਬ ਸੀਗਾ, ਬਹੁਤ ਜ਼ਿਆਦਾ ਗਰੀਬ ਘਰ ਦੇ ਵਿੱਚ ਕੰਗਾਲਦਾ ਸੀ। ਨੌਜਵਾਨ ਪੁੱਤਰੀ ਦਾ ਸਾਧ ਸੰਗਤ ਨਿਕਾਹ ਕਰਨ ਵਾਲਾ ਹੈ। ਮਨ ਵਿੱਚ ਬਾਰ-ਬਾਰ ਸੋਚਦਾ ਸੀ ਕਿ ਕਿਹੜੇ ਢੰਗ ਦੇ ਨਾਲ ਮੇਰੇ ਪੁੱਤਰੀ ਦਾ ਨਿਕਾਹ ਹੋ ਸਕਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਾਬਤ ਜਦੋਂ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਹਨ, ਕੁਝ ਮਹੀਨੇ ਜਦੋਂ ਇਵੇਂ ਹੀ ਸਾਧ ਸੰਗਤ ਜੀ ਲੰਘ ਗਏ, ਔਰੰਗਜ਼ੇਬ ਨੂੰ ਕਾਜੀ ਮੌਲਾਣਿਆਂ ਨੂੰ ਫਿਕਰ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਇਕਰਾਰਨਾਮਾ ਲੈ ਚੁੱਕੇ ਸਨ ਹਿੰਦੂਆਂ ਦੇ ਕੋਲੋਂ। ਉਹ ਜਿਤਨੇ ਵੀ ਕਸ਼ਮੀਰੀ ਪੰਡਿਤ ਸਨ ਹਿੰਦੂ ਮਤ ਵਾਲੇ ਉਹ ਤਾਂ ਲਾਂਭੇ ਹੋ ਗਏ, ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਜੇ ਤਾਂ ਦਿੱਲੀ ਪਹੁੰਚੇ ਨਹੀਂ। ਇਹਦਾ ਕਾਰਨ ਕੀ ਹੈ? ਸਭ ਥਾਵਾਂ ਤੇ ਸਾਧ ਸੰਗਤ ਦੀ ਅਹਿਲਕਾਰਾਂ ਸਿਪਾਹੀਆਂ ਨੂੰ ਭੇਜ ਦੇਣਾ ਕੀਤਾ। ਸਭ ਫਿਰਕਿਆਂ ਦੇ ਵੀ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਭਦੇ ਪਏ ਹੈ। ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਬਤ ਜੇ ਸਮੇਂ ਪਤਾ ਨਾ ਲੱਗਾ, ਉਸ ਸਮੇਂ ਸਾਧ ਸੰਗਤ 1000 ਰੁਪਇਆ ਇਨਾਮ ਰੱਖ ਦਿੱਤਾ ਗਿਆ ਕਿ ਜਿਹੜਾ ਵੀ ਇੰਨਾ ਹੀ ਦੱਸ ਦੇਵੇ ਕਿ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਠਹਿਰੇ ਆ, ਉਹਨੂੰ ਇਨਾਮ ਦਿੱਤਾ ਜਾਵੇਗਾ। ਉਹ ਬਿਰਧ ਸਾਧ ਸੰਗਤ ਜੀ ਬੱਕਰੀਆਂ ਨੂੰ ਚਾਰਨ ਵਾਲਾ ਜੋ ਬਿਰਧ ਆਦਮੀ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਹਨੂੰ ਪਤਾ ਲੱਗਾ ਕਿ ਗਰੀਬ ਨਵਾਜ ਸਿੱਖਾਂ ਦੇ ਗੁਰੂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੱਸਣ ਦੇ ਉੱਪਰ ਇਨਾਮ ਰੱਖਿਆ ਹੋਇਆ ਹੈ। ਤੇ ਉਹ ਬਾਰ-ਬਾਰ ਆਪਣੇ ਮਨ ਦੇ ਵਿੱਚ ਤੀਬਰ ਇੱਛਾ ਦੇ ਨਾਲ ਹਿੰਦੂਆਂ ਦੇ ਪੀਰ ਨੂੰ ਫੜਾ ਦੇਵਾਂ, ਇਹਨਾਂ ਦੇ ਬਾਬਤ ਜਾ ਕੇ ਮੈਂ ਕੋਤਵਾਲ ਨੂੰ ਦੱਸ ਦੇਵਾਂ ਔਰ ਇਹਦੇ ਬਦਲੇ ਮੈਨੂੰ ਇਨਾਮ ਮਿਲੇਗਾ ਤੇ ਮੇਰੀ ਪੁੱਤਰੀ ਦਾ ਨਿਕਾਹ ਹੋ ਜਾਵੇਗਾ, ਮੇਰੇ ਪਰਿਵਾਰ ਦਾ ਵੀ ਗੁਜ਼ਾਰਾ ਚੰਗਾ ਚੋਖਾ ਚੱਲਣ ਲੱਗ ਪਵੇਗਾ। ਅੰਤਰਜਾਮੀ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਅੰਦਰ ਦੀ ਜਾਣ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਇਹਦੇ ਕੋਲ ਪਹੁੰਚੇ ਨੇ। ਸਾਧ ਸੰਗਤ ਜੀ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾ ਦੀ ਅੰਗੂਠੀ ਲਾਗ ਕਰਕੇ ਸਤਿਗੁਰਾਂ ਨੇ ਦਿੱਤੀ। ਗਰੀਬ ਨਵਾਜ ਸਤਿਗੁਰੂ ਜੀ ਨੂੰ ਜਦੋਂ ਪੁੱਛਿਆ ਕਿ ਕੌਣ ਹੋ, ਹਜੂਰ ਨੇ ਦੱਸ ਦੇਣਾ ਕੀਤਾ ਕਿ ਅਸੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਾਂ। ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਇਹ ਸਮੇਂ ਸਾਧ ਸੰਗਤ ਜੀ ਆਗਰੇ ਦੇ ਤਾਈਂ 5 ਹੀ ਸਿੱਖ ਰਹਿ ਜਾਣਾ ਕੀਤੇ ਸਨ, ਕਿਉਂਕਿ ਜੇ ਸਮੇਂ ਸਮਾਣੇ ਔਰ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਪੜਾ ਹੁੰਦੇ ਗਏ, ਹਜੂਰ ਤੋਂ ਜਿਤਨੀਆਂ ਵੀ ਕੋਈ ਸਿੱਖ ਸੰਗਤਾਂ ਨਾਲ ਆਈਆਂ ਸਨ ਉਹ ਪਿੱਛੇ ਹੀ ਪਿੱਛੇ ਰਹੀ ਜਾਂਦੀਆਂ ਸਨ। ਜਿਨ 5 ਸਿੰਘਾਂ ਦੇ ਵਿੱਚ ਸਿੱਖਾਂ ਵਿੱਚੋਂ ਸਾਧ ਸੰਗਤ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦਾ ਰਾਠੌਰ ਜੀ ਤੇ ਭਾਈ ਗੁਰਦਿੱਤਾ ਜੀ, ਇਹ 5 ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ। ਔਰ ਜੇ ਸਾਹਮਣੇ ਉਹ ਬਿਰਧ ਬੁੱਢੇ ਆਦਮੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਮਨ ਦੇ ਅੰਦਰ ਹੀ ਅੰਦਰ ਚਾਅ ਚੜ ਜਾਣਾ ਕੀਤਾ। ਉਹਦੇ ਤੋਂ ਹਜੂਰ ਨੇ ਮਠਿਆਈਆਂ ਵੀ ਮੰਗਾਉਣਾ ਕੀਤੀਆਂ ਕਿ ਜਾ ਪਕਵਾਨ ਲੈ ਕਰਕੇ ਆਉਣਾ ਕਰ। ਬਹਾਨੇ ਦੇ ਨਾਲ ਉਹ ਗਿਆ, ਜਾ ਕਰਕੇ ਕਾਜੀ ਨੂੰ ਸਾਧ ਸੰਗਤ ਉਹਨੇ ਸ਼ਿਕਾਇਤ ਕਰ ਦਿੱਤੀ ਕਿ ਮੈਨੂੰ ਪਤਾ ਹੈ ਜੋ ਹਿੰਦੂਆਂ ਦਾ ਪੀਰ ਕਿੱਥੇ ਠਹਿਰਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਜਦ ਚੁਗਲੀ ਕੀਤੀ ਸਾਧ ਸੰਗਤ, ਉਸੇ ਸਮੇਂ ਹੀ ਜਿਹੜੇ ਫੌਜੀ ਘੋੜ ਸਵਾਰ ਸਨ, ਔਰੰਗਜ਼ੇਬ ਦੇ ਅਹਿਲਕਾਰ ਸਿਪਾਹੀ ਸਨ, ਗਰੀਬ ਨਵਾਜ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪਹੁੰਚ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਾਬਤ ਜਦੋਂ ਸਾਧ ਸੰਗਤ ਪਤਾ ਲੱਗਾ, ਉਸ ਬਿਰਧ ਬੁੱਢੇ ਆਦਮੀ ਨੂੰ ਜੋ ਭੇਡਾਂ ਤੇ ਬੱਕਰੀਆਂ ਉੱਥੇ ਚਾਰਦਾ ਪਿਆ ਸੀਗਾ, ਸਤਿਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਕਹਿਣ ਲੱਗਾ, ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਮਹਾਰਾਜ ਮੈਨੂੰ ਪਤਾ ਹੀ ਨਹੀਂ ਸੀ ਕਿ ਆਪ ਹਿੰਦੂਆਂ ਦੇ ਡੁੱਬਦੇ ਹੋਏ ਧਰਮ ਨੂੰ ਬਚਾਉਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਸੀਸ ਦਾ ਬਲੀਦਾਨ ਦੇਣ ਵਾਸਤੇ ਜਾ ਰਹੇ ਹੋ। हे ਮਹਾਰਾਜ, ਮੈਂ ਇਸ ਇਨਾਮ ਦੇ ਬਦਲੇ ਆਪਣੀ ਕੁੱਲ ਨੂੰ ਕਲੰਕ ਲਾਉਣਾ ਕੀਤਾ, ਕਿਰਪਾ ਕਰਕੇ ਮੈਨੂੰ ਬਖਸ਼ ਲਵੋ। ਮੈਨੂੰ ਪਤਾ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਅਜਿਹਾ ਕਦੇ ਕਰਦਾ ਹੀ ਨਾ। ਹਜੂਰ ਨੇ ਬਚਨ ਕੀਤਾ, ਕਹਿਣ ਲੱਗੇ ਤੇਰਾ ਕੋਈ ਕਸੂਰ ਨਹੀਂ ਹੈ, ਜੇ ਤੂੰ ਨਾ ਦੱਸਦਾ ਅਸੀਂ ਫੇਰ ਵੀ ਤਾਂ ਔਰੰਗਜ਼ੇਬ ਦੇ ਕੋਲ ਜਾਣਾ ਹੀ ਸੀਗਾ ਨਾ।
ਜੋ ਅਸੀਂ ਨਿਸ਼ਚਾ ਧਾਰਨ ਕਰਕੇ ਦ੍ਰਿੜਤਾ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦਿੱਲੀ ਵੀ ਜਾ ਰਹੇ ਸਾਂ, ਜੇ ਤੈਂ ਨਾ ਦੱਸਦਾ ਤਾਂ ਅਸੀਂ ਫੇਰ ਵੀ ਤਾਂ ਜਾਣਾ ਹੀ ਸੀ। ਇਸ ਲਈ ਐਵੇਂ ਮਨ ਵਿੱਚ ਸ਼ੋਕ ਨਾ ਕਰਨਾ ਕਰ, ਔਰ ਸਰੀਰ ਦੇ ਨਾਲ ਮੋਹ ਨਹੀਂ ਕਰਨਾ ਚਾਹੀਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਔਰ ਸਾਧ ਸੰਗਤ ਇੱਥੇ ਆਗਰੇ ਦੇ ਵਿੱਚ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੰਦ ਕਰਕੇ ਰੱਖਿਆ ਗਿਆ ਸੀ ਕੈਦਖਾਨੇ ਵਿੱਚ। ਜਿਸ ਸਮੇਂ ਜਿਤਨੇ ਵੀ ਅਹਿਲਕਾਰ ਕੋਈ ਸਿਪਾਹੀ ਸਨ, ਔਰੰਗਜ਼ੇਬ ਨੂੰ ਜਾ ਕਰਕੇ ਖਬਰ ਕਰ ਦਿੱਤੀ ਕਿ ਹਿੰਦੂਆਂ ਦੇ ਪੀਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅਸਾਂ ਨੇ ਗ੍ਰਿਫਤਾਰ ਕਰ ਲਿਆ ਹੈ। ਸਾਧ ਸੰਗਤ ਉਸ ਸਮੇਂ ਪਤਾ ਲੱਗਾ ਤੇ ਕਹਿੰਦੇ ਕਿ 12,000 ਜਿਹੜੇ ਸ਼ਸਤਰਧਾਰੀ ਘੋੜ ਸਵਾਰ ਸਿਪਾਹੀ ਸਨ ਉਹਨਾਂ ਨੂੰ ਭੇਜਿਆ ਗਿਆ ਕਿ ਕਿਧਰੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਕਿਤੇ ਚਲੇ ਨਾ ਜਾਣ। ਜਦੋਂ ਆਏ ਨੇ ਆ ਕੇ ਹਜ਼ੂਰ ਨੂੰ ਨਾਲ ਲੈ ਕਰਕੇ ਜਾ ਰਹੇ ਨੇ ਦਿੱਲੀ ਦੇ ਵੱਲ। ਰਸਤੇ ਵਿੱਚ ਮਨ ਵਿੱਚ ਹੰਕਾਰ ਕੀਤਾ ਕਿ ਅਸੀਂ ਹਿੰਦੂਆਂ ਦੇ ਪੀਰ ਨੂੰ ਫੜਿਆ ਹੈ, ਅਸੀਂ ਵੱਡੇ ਜਿਹੜੇ ਕਰਾਮਾਤੀ ਪੀਰ ਆਖੇ ਜਾਂਦੇ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਹੜੇ ਕਿਸੇ ਵੀ ਹੱਥ ਵਿੱਚ ਨਹੀਂ ਸਨ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਤੁਸੀਂ ਐਵੇਂ ਹੰਕਾਰ ਨਾ ਕਰੋ, ਕਿਉਂਕਿ ਅਸੀਂ ਆਪ ਗ੍ਰਿਫਤਾਰੀ ਦੇਣ ਵਾਸਤੇ ਜਾ ਰਹੇ ਹਾਂ। ਅਸੀਂ ਆਪ ਹਿੰਦੂਆਂ ਦੇ ਡੁੱਬਦੇ ਹੋਏ ਧਰਮ ਨੂੰ ਬਚਾਉਣ ਦੀ ਸੀਸ ਦਾ ਬਲੀਦਾਨ ਦੇਣ ਦੇ ਜਾ ਰਹੇ ਹਾਂ। ਤੁਸੀਂ ਐਵੇਂ ਬਿਨਾਂ ਕਾਰਨ ਤੋਂ ਹੰਕਾਰ ਕਰੀ ਜਾਂਦੇ ਪਏ ਹੋ। ਜਦੋਂ ਹੰਕਾਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਉੱਥੋਂ ਆਲੋਪ ਹੋ ਗਏ। ਐਸੀ ਕਲਾ ਵਰਤਾਈ, ਨਾ ਕੋਈ ਸਿੱਖ ਨਜ਼ਰ ਆਉਂਦਾ, ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨਜ਼ਰ ਆਉਂਦੇ ਨੇ। ਉਸ ਸਮੇਂ ਸਾਧ ਸੰਗਤ ਮਨ ਦੇ ਵਿੱਚ ਫਿਰ ਬੜਾ ਉਹਨਾਂ ਨੇ ਡਰ ਧਾਰਨ ਕੀਤਾ। ਭੈ ਭੀਤ ਹੋ ਕਰਕੇ ਬਾਰ-ਬਾਰ ਆਪਸ ਵਿੱਚ ਆਖਦੇ ਹਨ, ਸਾਡਾ ਘਾਣ ਬੱਚਾ ਔਰੰਗਜ਼ੇਬ ਪੀੜ ਦੇਣਾ ਕਰੇਗਾ। ਜੇ ਹਿੰਦੂਆਂ ਦੇ ਪੀਰ ਅਸੀਂ ਉਹ ਗ੍ਰਿਫਤਾਰ ਕਰਕੇ ਸਾਹਮਣੇ ਪੇਸ਼ ਨਾ ਕੀਤੇ ਤਾਂ ਕਿ ਪਤਾ ਲੱਗ ਗਿਆ ਸੀ ਕਿ ਪਹਿਲਾਂ ਉਹਨਾਂ ਨੂੰ ਫੜ ਲਿਆ, ਹੁਣ ਕਿੱਥੇ ਚਲੇ ਗਏ ਹੈ। ਇਸ ਲਈ ਸਾਡਾ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਸਾਧ ਸੰਗਤ ਜਿਹੜਾ ਭੇਡਾਂ ਤੇ ਬੱਕਰੀਆਂ ਚਾਰਨ ਵਾਲਾ ਬਿਰਧ ਬੁੱਢਾ ਆਦਮੀ ਸੀ, ਉਹਨੇ ਆਖਿਆ, ਕਹਿੰਦਾ ਕਿ ਇਸ ਗੁਰੂ ਨੂੰ ਐਵੇਂ ਨਾ ਜਾਣਿਓ, ਗੁਰੂ ਸਮਰੱਥ ਹੈ। ਜਿਵੇਂ ਮੈਂ ਯਾਦ ਕਰਦਾ ਸੀ ਨਾ ਬਾਰ-ਬਾਰ ਅੰਤਰਜਾਮਤਾ ਦੇ ਨਾਲ ਉਹ ਮੇਰੀ ਇੱਛਾ ਪੂਰੀ ਕਰਨ ਵਾਸਤੇ ਆਪ ਮੇਰੇ ਕੋਲ ਚੱਲ ਕਰਕੇ ਆਏ ਸਨ, ਇਸੇ ਤਰ੍ਹਾਂ ਤੁਸੀਂ ਵੀ ਭਾਵਨਾ ਦੇ ਨਾਲ ਯਾਦ ਕਰੋ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪ੍ਰਗਟ ਹੋ ਕੇ ਤੁਹਾਡੇ ਸਾਹਮਣੇ ਫੇਰ ਦੀਦਾਰ ਦੇ ਦੇਵਣਗੇ। ਸਾਧ ਸੰਗਤ ਨੇਤਰ ਬੰਦ ਕਰਕੇ ਸਾਰੇ ਹੀ ਸਿਪਾਹੀਆਂ ਨੇ ਦੋਨੋਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ, ਹੈ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਅੰਤਰਜਾਮੀ ਹੋ, ਸਾਡੇ ਤੋਂ ਭੁੱਲ ਹੋ ਗਈ ਹੈ, ਸਾਡੀ ਮਹਾਰਾਜ ਭੁੱਲ ਨੂੰ ਖਿਮਾ ਕਰੋ। ਮਹਾਰਾਜ ਸਾਡੇ ਪਰਿਵਾਰ ਦੇ ਜਿਤਨਾ ਵੀ ਘਾਣ ਬੱਚਾ ਸਭ ਪੀੜ ਦਿੱਤਾ ਜਾਵੇਗਾ, ਤਸ਼ੱਦਦ ਕੀਤੇ ਜਾਵਣਗੇ। ਜੇ ਤੁਹਾਨੂੰ ਨਾ ਅਸੀਂ ਮਹਾਰਾਜ ਪੇਸ਼ ਕਰ ਸਕੇ ਤਾਂ ਹਜ਼ੂਰ ਫੇਰ ਸਾਧ ਸੰਗਤ ਜੀ ਉੱਥੋਂ ਹੀ ਸਿੱਖਾਂ ਦੇ ਨਾਲ ਇਸ਼ਨਾਨ ਪਾਨ ਕਰਕੇ ਸਾਹਮਣੇ ਆਉਂਦੇ ਹੋਏ ਨਜ਼ਰ ਆਏ। ਜੇ ਸਾਹਮਣੇ ਦਿੱਲੀ ਵਿੱਚ ਪਹੁੰਚੇ ਨੇ, ਔਰੰਗਜ਼ੇਬ ਨੇ ਕਾਜ਼ੀ ਮੌਲਾਣੀਆਂ ਨੂੰ ਪੁੱਛਿਆ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਕਿੱਥੇ ਰੱਖਣਾ ਚਾਹੀਦਾ ਹੈ। ਸਾਧ ਸੰਗਤ ਜੀ ਕਾਜ਼ੀ ਮੌਲਾਣੀ ਮਿਲ ਕਰਕੇ ਆਖਣ ਲੱਗੇ ਵਿਚਾਰ ਕਰਕੇ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਭੂਤਾਂ ਵਾਲੀ ਹਵੇਲੀ ਦੇ ਵਿੱਚ ਕੈਦ ਕੀਤਾ ਜਾਵੇ। ਉੱਥੇ ਭੂਤਾਂ ਪ੍ਰੇਤਾਂ ਦਾ ਨਿਵਾਸਾ ਹੈ, ਕਿਉਂਕਿ ਕੋਈ ਵੀ ਸਾਧ ਸੰਗਤ ਜੀ ਕਿਸੇ ਨੂੰ ਜ਼ਬਰਦਸਤੀ ਮਨਾਉਣਾ ਹੁੰਦਾ ਜਾਂ ਮਰਵਾਉਣਾ ਹੁੰਦਾ ਤੇ ਉੱਥੇ ਭੂਤਾਂ ਵਾਲੀ ਹਵੇਲੀ ਦੇ ਵਿੱਚ ਕੈਦ ਕਰ ਦਿੰਦੇ ਸਨ। ਪਰ ਇਹ ਨਹੀਂ ਸਨ ਮੰਦੀ ਮਤ ਵਾਲੇ ਜਾਣਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੌਣ ਡਰਾ ਸਕਦਾ ਹੈ। ਜਿਹੜੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭੂਤਾਂ ਪ੍ਰੇਤਾਂ ਦਾ ਵੀ ਉਧਾਰ ਕਰਨ ਵਾਲੇ ਹੈ। ਪਸ਼ੂ ਪ੍ਰੇਤ ਮੁਗਧ ਕਉ ਉਤਾਰੇ, ਪਾਹਨ ਪਾਰ ਉਤਾਰੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੈ। ਮੰਦੀ ਮਤ ਵਾਲਿਆਂ ਨੂੰ ਅਗਿਆਨਤਾ ਕਰਕੇ, ਨਾ ਪਤਾ ਹੋਣੇ ਕਰਕੇ ਹਜ਼ੂਰ ਨੂੰ ਭੂਤਾਂ ਵਾਲੀ ਹਵੇਲੀ ਵੀ ਸਾਧ ਸੰਗਤ ਜੀ ਬੰਦ ਕੀਤਾ ਗਿਆ ਸਿੱਖਾਂ ਦੇ ਸਹਿਤ। ਜੇ ਸਮੇਂ ਅੱਧਾ ਕੋ ਹਨੇਰਾ ਅੱਧਾ ਕੋ ਅਜੇ ਦਿਨ ਸੀ, ਸ਼ਾਮ ਦਾ ਵਕਤ ਹੋਇਆ, ਉਹ ਸਮੇਂ ਬਹੁਤ ਵੱਡੇ ਆਕਾਰ ਦਾ ਇੱਕ ਪ੍ਰੇਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਾਹਮਣੇ ਪ੍ਰਗਟ ਹੋਇਆ। ਆਇਆ ਤਾਂ ਹਜ਼ੂਰ ਨੂੰ ਡਰਾਉਣ ਵਾਸਤੇ ਸੀ, ਪਰ ਚਿਹਰੇ ਦਾ ਗਦ ਕਰਦਾ ਹੋਇਆ ਸੂਰਜ ਵੱਧ ਪ੍ਰਤਾਪ ਦੇਖ ਕਰਕੇ ਸਾਧ ਸੰਗਤ ਜੀ ਸਾਰਾ ਹੀ ਉਲਟਾ ਹੋ ਗਿਆ।
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਗਰੀਬ ਨਿਵਾਜ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਬੇਨਤੀ ਕਰਨ ਲੱਗਾ, ਹੈ ਮਹਾਰਾਜ, ਆਪ ਜੀ ਤਾਂ ਨਿਰੰਕਾਰ ਦਾ ਸਰੂਪ ਹੋ ਜਗਤ ਜਲੰਦੀ ਨੂੰ ਤਾਰਨ ਹਿਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਪ ਜੀ ਨੇ ਮਹਾਰਾਜ ਨੌਵਾਂ ਜਾਮਾ ਧਾਰਨ ਕੀਤਾ ਹੈ। ਸਤਿਗੁਰੂ ਜੀ, ਜੇ ਆਪ ਜੀ ਮੈਨੂੰ ਆਗਿਆ ਦੇਵੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਹੁਣੇ ਹੀ ਬਾਦਸ਼ਾਹ ਦਾ ਬੇੜਾ ਗਰਕ ਕਰ ਦੇਵਾਂਗਾ। ਗਰੀਬ ਨਿਵਾਜ ਹਜੂਰ ਮੁਸਕਰਾ ਕੇ ਬਚਨ ਕਰਦੇ ਹੈ ਕਿ ਭਲਿਆ ਅਸੀਂ ਕਿਸੇ ਨਾਲ ਵੈਰ ਕਿਉਂ ਕਰਨਾ ਹੈ। ਮਾਰੀ ਦਾ ਤਾਂ ਕਿਸੇ ਨੂੰ ਹੈ ਜੇ ਕਿਸੇ ਨਾਲ ਦੁਸ਼ਮਣੀ ਹੋਵੇ, ਕਿਸੇ ਨਾਲ ਵੈਰ ਹੋਵੇ ਤਾਂ। ਸਾਡੀ ਕਿਸੇ ਨਾਲ ਦੁਸ਼ਮਣੀ ਹੈ ਹੀ ਨਹੀਂ, ਅਸੀਂ ਤਾਂ ਆਪ ਇਹ ਸਭ ਕੁਝ ਕੌਤਕ ਕਰਦੇ ਪਏ ਹਾਂ, ਫਿਰ ਕਿਉਂ ਕਿਸੇ ਨੂੰ ਮਾਰਨਾ ਹੈ। ਅਜਿਹੇ ਹਜੂਰ ਦੇ ਬਚਨ ਸੁਣ ਕਰਕੇ ਉਸਨੇ ਚੁੱਪਤਾ ਧਾਰਨ ਕਰ ਲਈ। ਫਿਰ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਇਤਿਹਾਸ ਵਿੱਚ ਕਹਿੰਦੇ ਹਨ, ਤਾਵਾਰੀਖ ਵਿੱਚ ਲਿਖਦੇ ਹੈ, ਕਹਿੰਦੇ ਕਿ ਉਸ ਸਮੇਂ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਮੈਂ ਕੋਈ ਆਪ ਜੀ ਦੀ ਟਹਿਲ ਸੇਵਾ ਕਰਾਂ। ਸਤਿਗੁਰੂ ਜੀ ਤੋਂ ਆਗਿਆ ਲੈ ਕੇ ਸਾਧ ਸੰਗਤ ਛਿਨ ਮਾਤਰ ਸਮੇਂ ਵਿੱਚ ਬਹੁਤ ਸਾਰੇ ਮੇਵੇ, ਬਦਾਮ, ਗੰਨੇ ਆਦਿਕ ਜਿਹੜੇ ਪਕਵਾਨ ਪਦਾਰਥ ਸਨ ਲੈ ਕਰਕੇ ਆ ਗਏ ਹੈ। ਬੇਨਤੀ ਕੀਤੀ, ਮਹਾਰਾਜ ਇਹ ਭੇਟਾ ਪ੍ਰਵਾਨ ਕਰ ਲਵੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਤੋਂ ਪਦਾਰਥ ਛਕੇ। ਜਿਹੜੇ ਗੰਨੇ ਚੂਪੇ ਸਨ, ਮਹਾਰਾਜ ਸੱਚੇ ਪਾਤਸ਼ਾਹ ਨੇ ਛਿਲੜਾਂ ਬਾਹਰ ਬਾਹਰ ਸੁੱਟੀਆਂ ਸਨ। ਹਜੂਰ ਨੇ ਉਹਦੀ ਬੇਨਤੀ ਕਰਨ ਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਉਧਾਰ ਕਰ ਦੇਵੋ। ਹਜੂਰ ਨੂੰ ਸਾਰੀ ਪਹਿਲਾਂ ਉਹਨੇ ਵਿਥਿਆ ਸੁਣਾਈ, ਮਹਾਰਾਜ ਮੇਰਾ ਭਰਾ ਔਰ ਮੇਰੇ ਮਾਤਾ ਪਿਤਾ ਮੈਂ ਤਿੰਨਾਂ ਦਾ ਕਤਲ ਕਰ ਦਿੱਤਾ ਸੀਗਾ, ਪੈਲੀ ਦੇ ਬਦਲੇ ਝੂਠੀ ਸਹੁੰ ਖਾ ਕਰਕੇ। ਕਦਮਾ ਜਿੱਤ ਗਏ ਸਨ ਮੁਕੱਦਮਾ, ਫਿਰ ਵੀ ਮਹਾਰਾਜ ਮੈਂ ਝੂਠੀ ਸਹੁੰ ਖਾਧੀ ਸੀ ਔਰ ਤਿੰਨਾਂ ਹੀ ਆਪਣੇ ਪਰਿਵਾਰ ਦੇ ਜੀਵਾਂ ਨੂੰ ਕਤਲ ਕਰ ਦਿੱਤਾ ਸੀ ਤਲਵਾਰ ਨਾਲ। ਉਹਦੇ ਬਦਲੇ ਮੈਨੂੰ ਪ੍ਰੇਰ ਦੇ ਜੂਨ ਵਿੱਚ ਪੈਣਾ ਪਿਆ ਹੈ, ਝੂਠੀ ਸਹੁੰ ਖਾਣੇ ਕਰਕੇ। ਮਹਾਰਾਜ ਤੁਹਾਡੀ ਸ਼ਰਨ ਵਿੱਚ ਜੋ ਵੀ ਆਉਂਦਾ ਉਹਦਾ ਤੁਸੀਂ ਉਧਾਰ ਕਰ ਦਿੰਦੇ ਹੋ, ਇਸ ਲਈ ਆਪ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰਾ ਵੀ ਉਧਾਰ ਕਰ ਦੇਵੋ। ਗਰੀਬ ਨਿਵਾਜ ਹਜੂਰ ਨੇ ਬਚਨ ਕੀਤਾ, ਜੋ ਛਿਲੜਾਂ ਪਈਆਂ ਹੋਈਆਂ ਹਨ ਗੰਨੇ ਦੀਆਂ, ਅਸਾਂ ਨੇ ਸ਼ੱਕ ਕਰਕੇ ਸੁੱਟੀਆਂ ਨੇ, ਉਹਨਾਂ ਨੂੰ ਚੂਪ ਲੈ, ਤੇਰਾ ਉਧਾਰ ਹੋ ਜਾਵੇਗਾ। ਸਤ ਬਚਨ ਕਹਿ ਕੇ ਇਸੇ ਤਰ੍ਹਾਂ ਹੀ ਕੀਤਾ। ਉਹ ਪ੍ਰੇਰ ਦਾ ਹਜੂਰ ਨੇ ਉਧਾਰ ਕਰ ਦਿੱਤਾ, ਉਹਨੂੰ ਮੁਕਤ ਕਰ ਦਿੱਤਾ। ਸਾਧ ਸੰਗਤ ਉਹ ਹੀ ਛਿਲੜਾਂ ਭਾਈ ਮਤੀ ਦਾਸ ਸਾਹਿਬ ਜੀ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਛਕੇ ਹੋ ਗੰਨੇ ਦੀਆਂ ਚੂਪ ਲਈਆਂ, ਦੀਆਂ ਆ ਗਈਆਂ। ਔਰ ਉਸ ਸਮੇਂ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ, ਹੈ ਮਹਾਰਾਜ ਸਤਿਗੁਰੂ ਜੀ ਆਪ ਜੀ ਆਗਿਆ ਦੇਵੋ ਤੇ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਤੇ ਦਿੱਲੀ ਦੋਵਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਮਲੀਆ ਮੇਟ ਕਰ ਦੇਵਾਂਗਾ। ਹੈ ਮਹਾਰਾਜ ਜਿਨ੍ਹਾਂ ਅਹੁਦਿਆਂ ਤੇ ਬੈਠ ਕਰਕੇ, ਇਹਨਾਂ ਤਖਤਾਂ ਤੇ ਬੈਠ ਕਰਕੇ ਮਹਾਰਾਜ ਅਤਿਆਚਾਰ ਦੇ ਵਿਚਾਰ ਕੀਤੇ ਜਾਂਦੇ, ਐਲਾਨਨਾਮੇ ਵੀ ਸਾਧ ਸੰਗਤ ਬਾਦਸ਼ਾਹ ਲੋਕ ਹੋਇਆ ਕਰਦੇ, ਬੜੀ ਨੀਤੀ ਦੇ ਨਾਲ ਸਾਰਾ ਕੁਝ ਵਰਤ ਕਰਕੇ ਚੱਲਦੇ ਹੈ। ਇਸੇ ਤਰ੍ਹਾਂ ਨੌਰੰਗੇ ਨੇ ਵੀ ਕੀਤਾ। ਹਜੂਰ ਸਿੱਖਾਂ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਸਵੇਰ ਹੋਣ ਤੇ ਦੀ ਸਭਾ ਵਿੱਚ ਆਏ ਨੇ। ਬੜੇ ਆਦਰ ਦੇ ਨਾਲ ਸੋਨੇ ਦੀ ਬਣੀ ਹੋਈ ਚੌਂਕੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਔਰੰਗਜ਼ੇਬ ਸਾਨੂੰ ਕਿਸ ਲਈ ਬੁਲਾਇਆ ਗਿਆ ਹੈ। ਤੇ ਕਹਿਣ ਲੱਗਾ, ਹੈ ਮਹਾਰਾਜ ਮੈਂ ਆਪ ਜੀ ਨੂੰ ਸਿੱਧਾ ਸਾਦਾ ਭਲੀ ਭਾਂਤ ਸਰਲ ਲਫ਼ਜ਼ਾਂ ਦੇ ਵਿੱਚ ਦੱਸ ਦਿੰਦਾ ਹਾਂ ਕਿਸ ਕਾਰਨ ਕਰਕੇ ਆਪ ਜੀ ਨੂੰ ਤਕਲੀਫ ਦਿੱਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਦੀ। ਜੋ ਐਲਾਨਨਾਮਾ ਸੀ ਨਾ, ਇਕਰਾਰਨਾਮਾ ਜੋ ਕਸ਼ਮੀਰੀ ਪੰਡਤਾਂ ਨੇ ਲਿਖ ਕਰਕੇ ਦਿੱਤਾ ਸੀਗਾ, ਉਹ ਸਾਹਮਣੇ ਪੜ੍ਹ ਕਰਕੇ ਸੁਣਾ ਦਿੱਤਾ ਕਿ ਜੇ ਆਪ ਜੀ ਨੂੰ ਮਹਾਰਾਜ ਮੁਸਲਮਾਨ ਬਣਾ ਲੈਂਦੇ ਹਾਂ, ਤੁਸੀਂ ਇਸਲਾਮ ਨੂੰ ਧਾਰਨ ਕਰ ਲੈਂਦੇ ਹੋ, ਤੇ ਜਿਤਨਾ ਵੀ ਸੰਸਾਰ ਦੇ ਅੰਦਰ ਕਸ਼ਟ ਹੈ, ਦੁੱਖ ਕਲੇਸ਼ ਹੈ, ਝਗੜਾ ਹੈ, ਇਹ ਸਭ ਕੁਝ ਮੁੱਕ ਜਾਵੇਗਾ। ਭਾਵ ਇੱਕ ਹਿੰਦੂ ਮਤ ਹੈ, ਉਹ ਸਾਰੇ ਦੇ ਸਾਰੇ ਮੁਸਲਮਾਨ ਕਾਫਰਾਂ ਤੋਂ ਮੋਮਨ ਬਣਾ ਦਿੱਤੇ ਜਾਣ, ਸਾਰੇ ਇਸਲਾਮ ਨੂੰ ਧਾਰਨ ਕਰ ਲੈਣ, ਤੇ ਫਿਰ ਸਾਰੇ ਦਾ ਸਾਰਾ ਝਗੜਾ ਖਤਮ ਹੋ ਜਾਵੇਗਾ। ਕਿਉਂਕਿ ਤੁਸੀਂ ਵੀ ਮੰਨਦੇ ਹੋ ਕਿ ਬੁੱਤਾਂ ਦੀ ਪੂਜਾ ਕਰਨੀ ਚੰਗੀ ਗੱਲ ਨਹੀਂ ਹੈ। ਤੁਹਾਡੇ ਵਡੇਰਿਆਂ ਨੇ ਉਪਦੇਸ਼ ਦਿੱਤਾ ਸੀ ਕਿ ਜੰਝੂ ਪਾਉਣਾ ਚੰਗੀ ਗੱਲ ਨਹੀਂ ਹੈ, ਤਿਲਕ ਲਾਉਣੇ ਚੰਗੀ ਗੱਲ ਨਹੀਂ ਹੈ। ਇਹ ਗੁਰਮਤਿ ਤੋਂ ਉਲਟ ਹੈ। ਇਸ ਲਈ ਸਾਡਾ ਤੇ ਤੁਹਾਡੇ ਵਿਚਾਰ ਲੜਦੇ ਹੈ।
ਤੇ ਜੇ ਸਾਰੇ ਦੇ ਸਾਰੇ ਅਸੀਂ ਸਹੀ ਢੰਗ ਦੇ ਨਾਲ ਚਲਾਉਣਾ ਕਰੀਏ ਤੇ ਮਹਾਰਾਜ ਤੁਹਾਡੇ ਮੁਸਲਮਾਨ ਬਣਨੇ ਦੇ ਨਾਲ ਸਭ ਕੁਝ ਸਹੀ ਹੋ ਸਕਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ, ਔਰੰਗਜ਼ੇਬ ਜਿਵੇਂ ਪ੍ਰਮਾਤਮਾ ਨੂੰ ਭਾਵੇਗਾ ਤਿਵੇਂ ਹੀ ਹੋਵੇਗਾ। ਬਹੁਤ ਹੈਰਾਨ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੋਈ ਤਸੱਲੀ ਨਾ ਹੋ ਸਕੀ। ਜੋ ਚਾਹੁੰਦਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕਰਾ ਨਾ ਸਕਿਆ। ਸਾਧ ਸੰਗਤ ਉਹ ਦਿਨ ਜਦੋਂ ਲੰਘਿਆ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਉੱਥੇ ਹੀ ਸਾਧ ਸੰਗਤ ਦੀ ਭੇਜ ਦਿੱਤਾ ਗਿਆ, ਕੈਦਖਾਨੇ ਵਾਲੀ ਥਾਂ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਦਿਨ ਫਿਰ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੁਲਾਇਆ ਗਿਆ। ਜਿਸ ਸਮੇਂ ਸਭਾ ਵਿੱਚ ਆਏ ਨੇ ਫਿਰ ਪਹਿਲਾਂ ਵਾਲੀਆਂ ਗਿਣਤੀਆਂ ਮਿਣਤੀਆਂ ਮਿਣ ਕਰਕੇ ਵਿਚਾਰਾਂ ਕਰਕੇ ਹਜ਼ੂਰ ਨੂੰ ਕਹਿਣ ਲੱਗਾ, ਹੈ ਸਤਿਗੁਰੂ ਜੀ ਮੈਂ ਦੁਬਾਰਾ ਫਿਰ ਆਪ ਜੀ ਨੂੰ ਬੇਨਤੀ ਕਰਦਾ ਹਾਂ, ਤੁਸੀਂ ਇਸਲਾਮ ਧਾਰਨ ਕਰ ਲਵੋ, ਫਿਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਅਤਿਆਚਾਰ ਨਹੀਂ ਕਰਨਾ ਪਵੇਗਾ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੇ ਲਈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਹੈ ਔਰੰਗਜ਼ੇਬ ਅਸੀਂ ਆਪਣੇ ਹੀ ਧਰਮ ਦੇ ਵਿੱਚ ਸਹੀ ਹਾਂ, ਸਾਨੂੰ ਸਵੈ ਧਰਮ ਹੀ ਪਿਆਰਾ ਹੈ। ਕਿਉਂਕਿ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਸਾਨੂੰ ਆਪਣਾ ਧਰਮ ਪਿਆਰਾ ਹੈ। ਜੇਕਰ ਤੁਹਾਨੂੰ ਕੋਈ ਆਖੇ ਕਿ ਆਪਣਾ ਧਰਮ ਛੱਡ ਕੇ ਸਾਡੇ ਧਰਮ ਵਿੱਚ ਆ ਜਾਓ ਤੇ ਤੁਹਾਡੇ ਮਨ ਦੇ ਉੱਪਰ ਕੀ ਬੀਤੇਗੀ। ਗਰੀਬ ਨਵਾਜ ਹਜ਼ੂਰ ਦੇ ਅਜਿਹੇ ਵਚਨ ਸੁਣ ਕਰਕੇ ਬਹੁਤ ਹੈਰਾਨ ਹੋਇਆ। ਸਾਧ ਸੰਗਤ ਜੀ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਰ-ਬਾਰ ਸਵਾਲ ਕਰਨ ਤੇ ਹਜ਼ੂਰ ਨੇ ਵਚਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪੁੱਛਿਆ ਗਿਆ ਕਿ ਸਤਿਗੁਰੂ ਜੀ ਤੁਸੀਂ ਇੱਕ ਧਰਮ ਦੇ ਨਾਲ ਕਰਨ ਦੇ ਵੀ ਸਾਡੀ ਸਹਾਇਤਾ ਕਰੋਗੇ, ਹਜ਼ੂਰ ਨੇ ਅੱਗੋਂ ਜਵਾਬ ਦਿੱਤਾ, ਔਰੰਗਜ਼ੇਬ ਪਰਮਾਤਮਾ ਨੂੰ ਕੁਝ ਹੋਰ ਹੀ ਪਾਉਂਦਾ ਹੈ। ਕਹਿੰਦੇ ਕੀ ਪਾਉਂਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਜਵਾਬ ਦੇਣ ਦੇ ਵਾਸਤੇ ਤੈਨੂੰ ਕੁਝ ਕਰਨਾ ਪਵੇਗਾ। ਹਜ਼ੂਰ ਨੇ ਸਾਧ ਸੰਗਤ ਦੀ ਸਵਾ ਮਣ ਕਾਲੀਆਂ ਮਿਰਚਾਂ ਮੰਗਵਾਈਆਂ। ਫਿਰ 8 ਪੈਰ ਲਗਾਤਾਰ ਉਹਨਾਂ ਨੂੰ ਲੱਟ-ਲੱਟ ਕਰਦੀ ਅੱਗ ਦੇ ਵਿੱਚ ਸਾਧ ਸੰਗਤ ਜੀ ਰੱਖਿਆ ਗਿਆ। ਫਿਰ ਹਜ਼ੂਰ ਨੇ ਵਚਨ ਕੀਤਾ ਕਿ ਆਪਣੇ ਅਹਿਲਕਾਰਾਂ ਨੂੰ ਆਖ ਇਹਨਾਂ ਨੂੰ ਕੱਪੜ ਛਾਣ ਚੰਗੀ ਤਰ੍ਹਾਂ ਕਰਨਾ ਕਰੋ। ਸਾਰੇ ਛਾਣ ਦਿੱਤੇ, ਸਾਰਿਆਂ ਦੀਆਂ ਸਾਰੀਆਂ ਮਿਰਚਾਂ ਸਵਾਹ ਬਣ ਗਈਆਂ ਸਨ, ਪਰ ਕੇਵਲ 3 ਮਿਰਚਾਂ ਉਹਨਾਂ ਵਿੱਚੋਂ ਸਾਬਤ ਰਹਿ ਗਈਆਂ ਸਨ। ਹਜ਼ੂਰ ਨੇ ਸਾਹਮਣੇ ਕਰ ਦਿੱਤੀਆਂ, ਔਰੰਗਜ਼ੇਬ ਦੇ ਇਹ ਤੇਰਾ ਜਵਾਬ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਕੋਈ ਸਮਝਿਆ ਨਹੀਂ। ਹਜ਼ੂਰ ਕਹਿੰਦੇ ਤੂੰ ਕਹਿੰਦਾ ਸੀ ਕਿ 2 ਧਰਮਾਂ ਤੋਂ ਇੱਕ ਕਰ ਦੇਣਾ, ਕਾਫਰਾਂ ਤੋਂ ਮੋਮਨ ਬਣਾ ਦੇਂਦੇ, ਹਿੰਦੂਆਂ ਨੂੰ ਮੁਸਲਮਾਨ ਬਣਾ ਦੇਣਾ, ਪਰ ਪਰਮਾਤਮਾ ਨੂੰ ਕੁਝ ਹੋਰ ਪਾਉਂਦਾ। 2 ਤੋਂ ਤੂੰ ਇੱਕ ਕਰਨਾ ਚਾਹੁੰਦਾ, ਇੱਕ ਦੀ ਬਜਾਏ 3 ਧਰਮ ਪੈਦਾ ਹੋ ਜਾਣੇ ਹੈ। ਤੀਸਰਾ ਧਰਮ ਖਾਲਸਾ ਪੰਥ ਪ੍ਰਗਟ ਹੋਵੇਗਾ, ਸਭ ਤੋਂ ਨਿਰਾਲਾ ਔਰ ਸਭ ਤੋਂ ਵੱਖਰਾ ਧਰਮ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਵਿੱਚ ਪ੍ਰਗਟ ਹੋਣਾ ਹੈ। ਅਜਿਹੇ ਬਚਨ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨ ਜਦੋਂ ਸੁਣੇ, ਔਰੰਗਜ਼ੇਬ ਸਾਧ ਸੰਗਤ ਜੀ ਬੜਾ ਹੈਰਾਨ ਹੋਇਆ ਤੇ ਦਿਲ ਦੇ ਵਿੱਚ ਡਰ ਵੀ ਧਾਰਨ ਕੀਤਾ। ਪਤਾ ਸੀ ਕਿਉਂਕਿ ਜੋ ਬਾਬਾ ਰਾਮ ਰਾਏ ਜੀ ਦੀਆਂ ਕਰਾਮਾਤਾਂ ਸਾਧ ਸੰਗਤ ਜੀ ਨੇ ਆਪਣੀਆਂ ਅੱਖਾਂ ਦੇ ਨਾਲ 72 ਕਲਾ ਦੇਖੀਆਂ ਸਨ। ਕਲਾ 72 ਵਾਰ ਜਿਹੜੀਆਂ ਸ਼ਕਤੀਆਂ ਦਿਖਾਈਆਂ ਸਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਇਸ ਨੇ ਆਪਣੇ ਮਨ ਵਿੱਚ ਨਿਸ਼ਚੈ ਕਰਕੇ ਜਾਣ ਲੈਣਾ ਕੀਤਾ ਕਿ ਉਸੇ ਹੀ ਲਹਿਰ ਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੰਦਰ ਹਨ। ਜੇ ਸਮੁੰਦਰ ਦੀ ਲਹਿਰ ਬਾਬਾ ਰਾਮ ਰਾਏ ਨੇ ਆ ਕੇ ਸਾਨੂੰ ਕਰਾਮਾਤਾਂ ਦਿਖਾਈਆਂ ਸਨ, ਇਹ ਉਹ ਮਹਾਨ ਸ਼ਕਤੀਆਂ ਦੇ ਕਲਾ ਵਾਲੇ ਸਮੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਸੁਣ ਕਰਕੇ ਸਾਧ ਸੰਗਤ ਜੀ ਔਰੰਗਜ਼ੇਬ ਦੰਗ ਰਹਿ ਗਿਆ, ਮਨ ਵਿੱਚ ਡਰ ਧਾਰਨ ਕੀਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਫੇਰ ਸਾਧ ਸੰਗਤ ਜੀ ਕੈਦਖਾਨੇ ਵਾਲੀ ਥਾਂ ਉੱਤੇ ਭੇਜ ਦਿੱਤਾ ਗਿਆ। ਦਿੱਲੀ ਦੇ ਵਿੱਚ ਜਿਵੇਂ ਭਗਤ ਬੇਦਰ ਸੀ ਨਾ, ਗਰੀਬੜਾ ਤੇ ਨਿਮਾਣਾ ਜਿਹਾ ਸਿੱਖ ਕ੍ਰਿਸ਼ਨ ਜੀ ਦਾ ਉਪਾਸ਼ਕ ਸੀਗਾ, ਐਸਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਵਾਲੇ ਸਿੱਖ ਸਤਿਗੁਰੂ ਜੀ ਨੂੰ ਨਿਤ ਹੀ ਯਾਦ ਕਰਿਆ ਕਰਦਾ ਸੀ। ਜਿਸ ਸਮੇਂ ਪਤਾ ਲੱਗਾ ਗਰੀਬ ਨਵਾਜ ਸਤਿਗੁਰੂ ਜੀ ਦਿੱਲੀ ਵਿੱਚ ਪਹੁੰਚੇ ਨੇ, ਸਾਧ ਸੰਗਤ ਕੜਾਹ ਪ੍ਰਸ਼ਾਦ ਦੇਗ ਤਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਸਤਿਗੁਰੂ ਜੀ ਇਹ ਮੈਂ ਪ੍ਰਣ ਕਰਦਾ ਹਾਂ ਜਿੰਨੀ ਦੇਰ ਤੱਕ ਗਰੀਬ ਦੇ ਘਰ ਵਿੱਚ ਜਾ ਕੇ ਤੁਸੀਂ ਮੁਬਾਰਕ ਚਰਨ ਪਾਉਂਦੇ ਨਹੀਂ, ਮਹਾਰਾਜ ਲੰਗਰ ਪਕਵਾਨ ਨਹੀਂ ਛਕਦੇ,
ਉਨੀ ਦੇਰ ਤੱਕ ਮਹਾਰਾਜ ਅਸੀਂ ਪਰਿਵਾਰ ਵਾਲੇ ਕੁਝ ਵੀ ਛਕਾਂਗੇ ਨਹੀਂ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਰਾਤ ਦੇ ਸਮੇਂ ਸਾਧ ਸੰਗਤ ਜੀ ਆਤਮਿਕ ਬਲ ਦੇ ਨਾਲ ਸਿੱਖਾਂ ਦੇ ਸਹਿਤ ਗਰੀਬੜੇ ਸਿੱਖ ਦੇ ਘਰ ਵਿੱਚ ਪਹੁੰਚੇ ਹੈ। ਜਿੰਨੇ ਵੀ ਪਹਿਰੇਦਾਰ ਖੜੇ ਸਨ ਬੜੀ ਸਖਤਾਈ ਦੇ ਨਾਲ ਤਾੜਨਾ ਕਰਕੇ ਉਹਨਾਂ ਨੂੰ ਉੱਥੇ ਖੜਿਆ ਕੀਤਾ ਗਿਆ ਸੀਗਾ। ਔਰ ਇਸੇ ਤਰ੍ਹਾਂ ਤਾਲੇ ਵੀ ਬੰਦ ਨੇ, ਪਹਿਰੇਦਾਰ ਵੀ ਖੜੇ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਵੀ ਦੇਖਿਆ ਨਾ। ਆਤਮਿਕ ਬਲ ਦੇ ਨਾਲ ਹਜ਼ੂਰ ਸਿੱਖ ਦੇ ਘਰ ਦੇ ਵਿੱਚ ਪਹੁੰਚੇ, ਮਨ ਦੀ ਭਾਵਨਾ ਪੂਰੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਭਗਵਾਨ ਸਿੱਖਾਂ ਦੇ ਸਹਿਤ ਛਕਿਆ। ਉੱਥੇ ਇੱਕ ਬਜ਼ੁਰਗ ਮਾਈ ਆਈ, ਉਹਨੇ ਵੀ ਆ ਕੇ ਬੇਨਤੀ ਕੀਤੀ। ਅਗਲੇ ਦਿਨ ਰਾਤ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬਿਰਧ ਮਾਤਾ ਦੇ ਘਰ ਦੇ ਵਿੱਚ ਵੀ ਗਏ। ਇਵੇਂ ਲਗਾਤਾਰ 3-4 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੀਆਂ ਅੰਦਰ ਦੀਆਂ ਭਾਵਨਾ ਦੇਖ ਕਰਕੇ ਹਜ਼ੂਰ ਆਤਮਿਕ ਬਲ ਦੇ ਨਾਲ ਗਰੀਬ ਨਿਵਾਜ ਸਤਿਗੁਰੂ ਜੀ ਉਹਨਾਂ ਦੇ ਘਰਾਂ ਵਿੱਚ ਜਾਂਦੇ ਰਹੇ। ਇਹ ਸਾਧ ਸੰਗਤ ਜੀ ਜਦੋਂ ਬਿਰਧ ਮਾਤਾ ਦੇ ਘਰ ਵਿੱਚ ਹਜ਼ੂਰ ਗਏ, ਸਿੱਖਾਂ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਮੌਲਵੀ ਕਾਜੀ ਨੇ ਦੇਖਿਆ। ਉਹ ਆਪਸ ਵਿੱਚ ਗੱਲਾਂ ਕਰਦੇ ਹੋਏ ਆਏ, ਆ ਕੇ ਔਰੰਗਜ਼ੇਬ ਨੂੰ ਦੱਸਿਆ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅਸੀਂ ਹੁਣੇ ਹੀ ਬਾਹਰ ਦੇਖੇ ਹੈ। ਕਹਿੰਦਾ ਨਹੀਂ, ਉਹਨਾਂ ਨੂੰ ਕੈਦਖਾਨੇ ਵਿੱਚ ਬੰਦ ਕੀਤਾ ਹੋਇਆ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਬਾਹਰੋਂ ਕੋਈ ਆ ਕੇ ਕਹਿੰਦਾ ਕਿ ਅਸੀਂ ਸਤਿਗੁਰਾਂ ਨੂੰ ਇਸ਼ਨਾਨ ਕਰਦੇ ਹੋਏ ਦੇਖਿਆ, ਅਸੀਂ ਇੱਧਰ ਵਿਚਰਦੇ ਹੋਏ ਦੇਖਿਆ। ਕਿਉਂਕਿ ਹਜ਼ੂਰ ਨਿਤਾ ਪ੍ਰਤੀ ਜੋ ਸਾਧ ਸੰਗਤ ਜੀ ਇਸ਼ਨਾਨ ਦੀ ਨਿਤਨੇਮ ਦੀ ਮਰਜ਼ਾਦਾ ਸੀ ਪੂਰੀ ਕਰਿਆ ਕਰਦੇ ਕਿਰਿਆ। ਗਰੀਬ ਨਿਵਾਜ ਸਤਿਗੁਰਾਂ ਦੇ ਬਾਬਤ ਐਸੀ ਜਿਹੜੀ ਸਭਾ ਦੇ ਵਿੱਚ ਨਿਤਾ ਪ੍ਰਤੀ ਹੁਣ ਵਿਚਾਰ ਚੱਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਨਿਸ਼ਚੈ ਕਰਕੇ ਜਾਣਦੇ ਆ ਕਿ ਇਹ ਤਾਂ ਸ਼ਕਤੀਆਂ ਦੇ ਸਮੁੰਦਰ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦਾ ਕੀ ਪਤਾ ਇਹ ਤੋਂ ਕਿਤੇ ਗਾਇਬ ਹੋ ਕੇ ਕਿਤੇ ਅਲੋਪ ਹੀ ਨਾ ਹੋ ਜਾਣ। ਸਾਧ ਸੰਗਤ ਜੀ ਜਿਸ ਸਮੇਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ। ਦੋ ਸਿੱਖਾਂ ਨੂੰ ਹਜ਼ੂਰ ਨੇ ਹੁਕਮ ਕੀਤਾ, ਭਾਈ ਉਦੈ ਜੀ ਤੇ ਭਾਈ ਗੁਰਦਿੱਤਾ ਜੀ ਨੂੰ, ਕਿ ਤੁਹਾਡੀ ਆਰਜ਼ੂ ਅਜੇ ਹੋਰ ਹੈ, ਤੁਸਾਂ ਨੇ ਹੋਰ ਅਜੇ ਸਿੱਖ ਕੌਮ ਦੀ ਸੇਵਾ ਕਰਨੀ ਹੈ। ਇਸ ਲਈ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕਰਕੇ ਸਾਡੇ ਪਰਿਵਾਰ ਨੂੰ, ਸਾਡੇ ਪੁੱਤਰ ਜੀ ਨੂੰ ਜਾ ਕਰਕੇ ਸ੍ਰੀ ਗੋਬਿੰਦ ਰਾਏ ਜੀ ਨੂੰ ਸਾਰੀ ਹੀ ਇਹ ਵਿਥਿਆ ਸੁਣਾ ਦੇਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ 7 ਵਚਨ ਕਹਿ ਦਿੱਤਾ। ਜਿਸ ਸਮੇਂ ਦਿਨ ਚੜ੍ਹਿਆ, ਸਾਧ ਸੰਗਤ ਜੀ ਹੁਣ ਨੀਤੀ ਦੇ ਨਾਲ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਦੇ ਸਹਿਤ ਕੋਲ ਬੁਲਾਇਆ ਗਿਆ। ਪਹਿਲਾਂ ਵਾਲੀਆਂ ਫਿਰ ਗਿਣਤੀਆਂ ਮਿਣਤੀਆਂ ਕਰਕੇ ਬਾਦਸ਼ਾਹ ਫਿਰ ਆਖਦਾ ਪਰ ਹਜ਼ੂਰ ਦਾ ਨਿਸ਼ਚਾ ਅਟਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਫਿਰ ਕਹਿਣ ਲੱਗਾ, ਜੀ ਤੁਹਾਨੂੰ ਵਾਸਤੇ 3, ਜਿਵੇਂ ਕਿਸੇ ਨੂੰ ਸਾਧ ਸੰਗਤ ਜੀ ਕਿਹਾ ਜਾਂਦਾ ਕਿ 3 ਯਤਨ ਹੈ, ਇਹ ਤਿੰਨਾਂ ਦੇ ਵਿੱਚੋਂ ਤੁਸੀਂ ਕੁਝ ਵੀ ਕਰ ਸਕਦੇ ਹੋ। ਜਾਂ ਤਾਂ ਕਰਾਮਾਤ ਦਿਖਾ ਦੇਵੋ, ਜਾਂ ਇਸਲਾਮ ਧਾਰਨ ਕਰ ਲੇਵੋ, ਤੇ ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਜਿਹੜੀ ਮੁਹੰਮਦ ਸਾਹਿਬ ਦੀ ਹੈ ਇਹਦੀ ਸਿਫਤ ਦੇ ਬਾਬਤ ਕੁਝ ਲਿਖ ਦੇਣਾ ਕਰੋ। ਗਰੀਬ ਨਿਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਨਕਾਰ ਕਰ ਦੇਣਾ ਕੀਤਾ। ਸਾਧ ਸੰਗਤ ਉਸ ਸਮੇਂ ਮਨ ਵਿੱਚ ਵਿਚਾਰ ਕਰਕੇ ਔਰੰਗਜ਼ੇਬ ਕਹਿੰਦਾ ਕਿ ਮੌਤ ਦੇਣ ਦੇ ਨਾਲੋਂ ਮੌਤ ਦਾ ਭੈ ਜਿਹੜਾ ਇਹ ਦੁਖਦਾਇਕ ਹੋਇਆ ਕਰਦਾ ਹੈ। ਸਾਧ ਸੰਗਤ ਭਾਈ ਮਤੀ ਦਾਸ ਜੀ ਦੇ ਜਿਹੜੇ ਸਾਹਮਣੇ ਗੱਲ ਉਹਨਾਂ ਨੇ ਕਾਜੀ ਮੌਲਵੀਆਂ ਨੇ ਕਰ ਦਿੱਤੀ ਕਿ ਇਸ ਨੇ ਇਸ ਢੰਗ ਦੇ ਨਾਲ ਦੁਰਨਾ ਕੀਤਾ ਸੀਗਾ ਮਤੀ ਦਾਸ ਨੇ ਕਿ ਲਾਹੌਰ ਤੇ ਦਿੱਲੀ ਨੂੰ ਹੱਥਾਂ ਵਿੱਚ ਲੈ ਕੇ ਮੈਂ ਮਲੀਆ ਮੇਟ ਕਰ ਦੇਵਾਂਗਾ। ਉਹ ਸਾਹਮਣੇ ਆਪਣੀ ਹੱਤਕ ਜਾਣ ਕਰਕੇ ਸ਼ਰਅ ਦੇ ਉਲਟ ਬੋਲਣੇ ਕਰਕੇ ਕਿ ਇਸਲਾਮ ਧਰਮ ਦੇ ਇਹਨਾਂ ਨੇ ਖਿਲਾਫ ਬੋਲਣਾ ਕੀਤਾ ਹੈ। ਕਹਿੰਦੇ ਕਿ ਕਲਮਾ ਪੜ੍ਹ, ਕਹਿਣ ਲੱਗੇ ਮੈਂ ਕਲਮਾ ਨਹੀਂ ਪੜਾਂਗਾ। ਫਿਰ ਕਹਿਣ ਲੱਗੇ ਇਸਲਾਮ ਨੂੰ ਧਾਰਨ ਕਰ ਲੈ, ਕਹਿੰਦੇ ਮੈਂ ਆਪਣੇ ਧਰਮ ਦੇ ਵਿੱਚ ਹੀ ਪਰਪੱਕ ਰਹਿਣਾ ਚੰਗਾ ਗਿਣਦਾ ਹਾਂ, ਕਿਉਂਕਿ ਮੁੱਢ ਤੋਂ ਹੀ ਮੈਂ ਸਿੱਖੀ ਸਰੂਪ ਨੂੰ ਧਾਰਨ ਕੀਤਾ। ਹੁਣ ਅੰਤਲੇ ਸਮੇਂ ਵਿੱਚ ਆ ਕਰਕੇ ਮੈਂ ਕਿਉਂ ਆਪਣੇ ਧਰਮ ਨੂੰ ਛੱਡ ਕਰਕੇ ਮੁਨਕਰ ਹੋਣਾ ਕਰਾਂ। ਤੇ ਸਾਧ ਸੰਗਤ ਤੀਸਰੀ ਗੱਲ ਫਿਰ ਕਹੀ ਗਈ ਭਾਈ ਮਤੀ ਦਾਸ ਸਾਹਿਬ ਜੀ ਨੂੰ, ਕਹਿਣ ਲੱਗੇ ਫਿਰ ਮਰਨ ਦੇ ਵਾਸਤੇ ਤਿਆਰ ਹੋ ਜਾਣਾ ਕਰ। ਕਹਿੰਦਾ ਮੌਤ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ। ਸਾਧ ਸੰਗਤ ਉਸ ਸਮੇਂ ਜੋ ਹੱਥ ਕਰਨਾ ਕੀਤੀ ਸੀ ਨਾ, ਜੋ ਸਲਾਹ ਮਸ਼ਵਰਾ ਕਰ ਕਰਕੇ ਕਾਜੀ ਮੌਲਾਣਿਆਂ ਨੇ
ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੀ ਭਰੀ ਹੋਈ ਸਭਾ ਦੇ ਵਿੱਚ ਸਾਧ ਸੰਗਤ ਜੀ ਐਲਾਨ ਉਸ ਸਮੇਂ ਕਰ ਦਿੱਤਾ ਕਿ ਆਰੇ ਦੇ ਨਾਲ ਇਹ ਸਿੱਖ ਨੂੰ ਚੀਰ ਦਿੱਤਾ ਜਾਵੇ। ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਆਗਿਆ ਦੇਵੋ, ਸ਼ਹਾਦਤ ਦਾ ਜਾਮ ਪੀਣਾ ਹੈ। ਸਾਧ ਸੰਗਤ ਦਿੱਲੀ ਵਿੱਚ ਚਾਂਦਨੀ ਚੌਕ ਦੇ ਵਿੱਚ ਜੋ ਜਲਾਦ ਆਰਾ ਲਿਆ ਕਰਕੇ ਜਿਸ ਸਮੇਂ ਦੰਦਿਆਂ ਨੂੰ ਸਾਧ ਸੰਗਤ ਰੇਤੀ ਦੇ ਨਾਲ ਤਿੱਖਾ ਪਿਆ ਕਰਦਾ ਸੀ, ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰਾ ਗੁਰਸਿੱਖ ਭਾਈ ਮਤੀ ਦਾਸ ਸ੍ਰੀ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਨ ਲੱਗਾ ਹੈ। ਫਿਰ ਵੀ ਉਹ ਜਲਾਦ ਨੇ ਆਖਿਆ ਕਿ ਸਿੱਖਾ ਅਜੇ ਵੀ ਤੇਰੇ ਕੋਲ ਸਮਾਂ ਹੈ, ਇਸਲਾਮ ਧਾਰਨ ਕਰ ਲੈ, ਤੂੰ ਬਚ ਜਾਵੇਂਗਾ, ਤੈਨੂੰ ਚੰਗਾ ਅਹੁਦਾ ਮਿਲ ਜਾਵੇਗਾ, ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋ ਜਾਵੇਗੀ। ਕਹਿਣ ਲੱਗੇ ਨਹੀਂ, ਤੂੰ ਆਪਣਾ ਕੰਮ ਕਰੀ ਚੱਲ, ਮੈਨੂੰ ਆਪਣਾ ਕਾਰਜ ਕਰਨ ਦੇ, ਤੂੰ ਆਪਣਾ ਆਰੇ ਦੇ ਦੰਦੇ ਜਿਹੜੇ ਉਹਨਾਂ ਨੂੰ ਤਿੱਖੇ ਕਰ ਲੈ, ਮੈਂ ਆਪਣੇ ਮਨ ਨੂੰ ਤਿੱਖਾ ਕਰਦਾ ਹਾਂ। ਬੜਾ ਹੈਰਾਨ ਹੋ ਕੇ ਪੁੱਛਿਆ ਕਿ ਇਸ ਨੂੰ ਤਾਂ ਮੈਂ ਆਰੇ ਦੇ ਨਾਲ ਇਹ ਬਾਰ-ਬਾਰ ਰੇਤੀ ਲਾ ਕਰਕੇ ਮੈਂ ਤਿੱਖੇ ਕਰਦਾ ਪਿਆ ਦੰਦਿਆਂ ਨੂੰ, ਤੂੰ ਆਪਣੇ ਮਨ ਨੂੰ ਕਿਵੇਂ ਤਿੱਖਾ ਕਰੇਂਗਾ। ਤੇ ਸਾਧ ਸੰਗਤ ਭਾਈ ਮਤੀ ਦਾਸ ਜੀ ਕਹਿੰਦੀ ਮੈਂ ਗੁਰੂ ਕੀ ਬਾਣੀ ਪੜ੍ਹ ਕੇ ਆਪਣੇ ਮਨ ਨੂੰ ਤਿੱਖਾ ਕਰਾਂਗਾ, ਪ੍ਰਚੰਡ ਕਰ ਲਵਾਂਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਦਾ ਐਸਾ ਅਡੋਲ ਨਿਸ਼ਚਾ ਦੇਖ ਕਰਕੇ ਬੜੀ ਮਨ ਵਿੱਚ ਹੈਰਾਨਗੀ ਹੋਈ। ਔਰ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਧਰ ਸਾਧ ਸੰਗਤ ਜਲਾਦ ਆਰਾ ਤਿੱਖਾ ਪਿਆ ਕਰਦਾ, ਇਧਰ ਹਜੂਰ ਦਾ ਪਿਆਰਾ ਗੁਰਸਿੱਖ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਦਾ। ਸਾਧ ਸੰਗਤ ਜੀ ਆਰੇ ਦੇ ਨਾਲ ਚੀਰਨ ਦੇ ਵਾਸਤੇ ਦੋਹਾਂ ਪਾਸਿਆਂ ਤੋਂ ਬਾਹਾਂ ਨੂੰ ਬੰਨ੍ਹ ਕਰਕੇ ਆਖਰੀ ਖਾਹਿਸ਼ ਪੁੱਛੀ ਗਈ ਭਾਈ ਮਤੀ ਦਾਸ ਜੀ ਨੂੰ। ਤੇ ਹਜੂਰ ਦੇ ਸਿੱਖ ਨੇ ਬਚਨ ਕੀਤਾ, ਕਹਿਣ ਲੱਗਾ ਮੇਰੀ ਇੱਛਾ ਇਹ ਵੈ ਕਿ ਜਿਵੇਂ ਪਹਿਲਾਂ ਮੈਂ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਮਨ ਬਾਣੀ ਸਰੀਰ ਕਰਕੇ ਰਿਹਾ ਸਾਂ, ਇਸੇ ਤਰ੍ਹਾਂ ਹੁਣ ਮੌਤ ਜਦੋਂ ਆਉਣ ਲੱਗੀ ਹੈ, ਸ਼ਹੀਦ ਹੋਣ ਸਮੇਂ ਵੀ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਣਾ ਚਾਹੀਦਾ ਹੈ, ਇਹ ਮੇਰੀ ਇੱਛਾ ਹੈ। ਸਾਧ ਸੰਗਤ ਗਰੀਬ ਨਵਾਜ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਦੇ ਐਸੇ ਬੋਲ ਸੁਣ ਕਰਕੇ ਜਲਾਦ ਵੀ ਇੱਕ ਵਾਰ ਹੱਥ ਕੰਬ ਗਏ ਸਨ। ਫਿਰ ਕਹਿਣ ਲੱਗੇ ਇੱਕ ਹੋਰ ਖਿਆਲ ਰੱਖਣਾ, ਜਿਹੜਾ ਆਰੇ ਦਾ ਚੀਰ ਹੈ ਕਿਤੇ ਟੇਢਾ ਨਾ ਪੈ ਜਾਵੇ। ਕਹਿੰਦੇ ਕੀ ਕਾਰਨ? ਕਹਿਣ ਲੱਗੇ ਆਉਣ ਵਾਲੇ ਜਿਹੜੇ ਇਤਿਹਾਸਕਾਰ ਆ ਉਹਨਾਂ ਨੇ ਇਤਿਹਾਸ ਨੂੰ ਵਿਗਾੜ ਦੇਣਾ। ਕਹਿਣਗੇ ਕਿ ਗੁਰੂ ਕਾ ਸਿੱਖ ਡੋਲ ਗਿਆ ਹੋਵੇਗਾ, ਇਹਨੂੰ ਦਰਦ ਹੋਈ ਹੋਵੇਗੀ, ਪੀੜ ਹੋਈ ਹੋਵੇਗੀ, ਤਾਂ ਹਿਲ ਗਿਆ ਸੀ, ਤਾਂ ਇਸ ਕਰਕੇ ਆਰੇ ਦਾ ਚੀਰ ਜਿਹੜਾ ਵਿੰਗਾ ਪਿਆ ਹੈ। ਇਹ ਖਿਆਲ ਰੱਖਣਾ, ਜਿਸ ਆਰੇ ਦੇ ਨਾਲ ਮੇਰੇ ਸਰੀਰ ਨੂੰ ਚੀਰਨਾ ਦੋ ਫਾੜ ਕਰਨੇ ਹੈ, ਉਹ ਆਰੇ ਦਾ ਚੀਰ ਕਿਤੇ ਵਿੰਗਾ ਨਾ ਪੈ ਜਾਵੇ। ਜਲਾਦ ਦੇ ਹੱਥ ਕੰਬ ਗਏ। ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਇਸ ਪੌੜੀ ਦੇ ਜਦੋਂ ਪਾਠ ਆਇਆ, ਨਿਰਦਈ ਜਲਾਦ ਨੇ ਸਾਧ ਸੰਗਤ ਜੀ ਆਰੇ ਦੇ ਨਾਲ ਚੀਰ ਕੇ ਭਾਈ ਮਤੀ ਦਾਸ ਦੇ ਸਰੀਰ ਦੇ ਦੋ ਫਾੜ ਕਰ ਦਿੱਤੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਬਿਰਧੀ ਲੱਜਿਆ ਰੱਖੀ। ਜਿਵੇਂ ਦੋ ਪਾਠੀ ਸਿੰਘ ਮਿਲ ਕੇ ਗੁਰਬਾਣੀ ਦਾ ਪਾਠ ਕਰਦੇ ਨੇ, ਇਵੇਂ ਭਾਈ ਮਤੀ ਦਾਸ ਸਾਹਿਬ ਜੀ ਦੇ ਦੋਨਾਂ ਹੀ ਸਾਧ ਸੰਗਤ ਸਰੀਰ ਦੇ ਫਾੜਿਆਂ ਦੇ ਵਿੱਚੋਂ ਗੁਰਬਾਣੀ ਦੇ ਪਾਠ ਦੀ ਆਵਾਜ਼ਾਂ ਆਉਂਦੀਆਂ ਨੇ। ਜਿੰਨੀ ਦੇਰ ਤੱਕ ਪਾਠ ਸਮਾਪਤੀ ਨਹੀਂ ਹੋਈ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ, ਇਹ ਪੰਕਤੀਆਂ ਨਹੀਂ ਪੜੀਆਂ, ਉਨੀ ਦੇਰ ਤੱਕ ਸਰੀਰ ਨਹੀਂ ਸੀ ਸ਼ਾਂਤ ਕੀਤਾ। ਗੁਰਬਾਣੀ ਦਾ ਪਾਠ ਸਮਾਪਤ ਕਰਕੇ ਸਾਧ ਸੰਗਤ ਜੀ ਸਰੀਰ ਸ਼ਾਂਤ ਕੀਤਾ। ਇਹ ਭਾਈ ਦਿਆਲਾ ਜੀ ਨੇ ਸਾਧ ਸੰਗਤ ਆਪਣੇ ਨਿਤਰਾਂ ਦੇ ਨਾਲ ਦੇਖਿਆ, ਜਰਿਆ ਨਾ ਗਿਆ। ਉੱਚੀ ਆਵਾਜ਼ ਦੇ ਵਿੱਚ ਨਿਡਰ ਹੋ ਕਰਕੇ ਬਚਨ ਕੀਤਾ, ਔਰੰਗਿਆ ਤੂੰ ਇਹ ਸਾਡੇ ਸਿੱਖ ਨੂੰ, ਸਾਡੇ ਭਰਾਤਾਂ ਨੂੰ ਨਹੀਂ ਚੀਰਨਾ ਕੀਤਾ ਆਰੇ ਨਾਲ, ਤੂੰ ਮੁਗਲ ਰਾਜ ਦੀਆਂ ਜੜ੍ਹਾਂ ਨੂੰ ਚੀਰਨਾ ਕੀਤਾ ਹੈ। ਇਹ ਜਾਣਨਾ ਕਰਕੇ ਹੁਣ ਇਹ ਖਾਰੇ ਪਾਣੀ ਦੇ ਵਿੱਚ ਪੈ ਗਈਆਂ ਨੇ, ਜ਼ਿਆਦਾ ਸਮਾਂ ਰਹਿਣ ਵਾਲੀਆਂ ਨਹੀਂ ਹੈ। ਸਾਧ ਸੰਗਤ ਅਹਿਲਕਾਰਾਂ ਨੇ ਫੜ ਲਿਆ, ਪਕੜ ਕਰਕੇ ਜਦੋਂ ਸਾਹਮਣੇ ਲੈ ਕੇ ਆਏ, ਕਹਿਣ ਲੱਗੇ ਸਿੱਖਾ ਜੇ ਤੂੰ ਇਸਲਾਮ ਕਬੂਲ ਕਰ ਲਵੇਂ ਤੇ ਫਿਰ ਇਹ ਹੱਤਕ ਦੇ ਬਦਲੇ ਤੈਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਭਰੀ ਹੋਈ ਸਭਾ ਦੇ ਵਿੱਚ ਤੂੰ ਔਰੰਗਜ਼ੇਬ ਦੇ ਸਾਹਮਣੇ ਬੋਲਿਆ ਹੈ। ਕਹਿਣ ਲੱਗਾ ਮੈਂ ਨਹੀਂ ਕਰਦਾ ਚਿੱਤ ਵੀ ਇਸਲਾਮ ਨੂੰ ਕਬੂਲਣ ਵਾਲਾ, ਜੋ ਤੂੰ ਕਰਨਾ ਹੈ ਕਰ ਲੈਣਾ ਕਰ। ਸਾਧ ਸੰਗਤ ਭਾਈ ਦਿਆਲਾ ਜੀ ਨੂੰ
ਦੇਗ ਦੇ ਵਿੱਚ ਉਬਲਦੇ ਹੋਏ ਪਾਣੀ ਦੇ ਵਿੱਚ ਸਾਧ ਸੰਗਤ ਬਿਠਾ ਕਰਕੇ ਸ਼ਹੀਦ ਕੀਤਾ ਗਿਆ। ਕੁਝ ਇਤਿਹਾਸਕਾਰਾਂ ਦੀ ਰਾਏ ਹੈ ਕਿ ਜ਼ਬਰਦਸਤੀ ਬੰਨ੍ਹ ਕਰਕੇ ਰੱਸਿਆਂ ਦੇ ਨਾਲ ਵਿੱਚ ਸੁੱਟਿਆ ਗਿਆ। ਪਰ ਜੇ ਸਿੱਖ ਦਾ ਇੰਨਾ ਅਡੋਲ ਨਿਸ਼ਚਾ ਹੈ, ਲਾਲਚ ਵੀ ਦਿੱਤੇ ਜਾਣ, ਪਿਆਰ ਦੇ ਨਾਲ ਵੀ ਕਹਿਆ ਜਾਵੇ, ਫਿਰ ਜ਼ਬਰਦਸਤੀ ਡਰਾਇਆ ਧਮਕਾਇਆ ਵੀ ਜਾਵੇ, ਮੌਤ ਦਾ ਡਰ ਵੀ ਦਿੱਤਾ ਜਾਵੇ, ਫਿਰ ਵੀ ਸਿੱਖ ਦਾ ਅਡੋਲ ਨਿਸ਼ਚਾ ਹੋਵੇ ਤੇ ਉਹਨੂੰ ਬੰਨ੍ਹ ਕਰਕੇ ਕਿਵੇਂ ਸੁੱਟਿਆ ਜਾ ਸਕਦਾ ਹੈ। ਇਹ ਸਾਧ ਸੰਗਤ ਜੀ ਵਿਚਾਰ ਐਸੀ ਬਣਦੀ ਨਹੀਂ ਹੈ। ਆਪ ਭਾਈ ਦਇਆਲਾ ਜੀ ਉਬਲਦੀ ਹੋਈ ਦੇਗ ਵਿੱਚ ਬੈਠੇ ਨੇ, ਸ਼ਹਾਦਤ ਦਾ ਜਾਮ ਪੀਤਾ ਹੈ। ਜਿਵੇਂ ਸਾਧ ਸੰਗਤ ਜੀ ਪਾਣੀ ਵਿੱਚ ਉਬਲਦੇ ਹੋਏ ਪਾਣੀ ਵਿੱਚ ਆਲੂਆਂ ਨੂੰ ਉਬਾਲਿਆ ਜਾਂਦਾ, ਇੱਦਾਂ ਸਰੀਰ ਜਿਹੜਾ ਸੀ ਸਾਲਾ ਉਬਲ ਜਾਣਾ ਕੀਤਾ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਸਿੱਖਾਂ ਨੇ ਸ਼ਹਾਦਤਾਂ ਪਾਉਣਾ ਕੀਤੀਆਂ ਨੇ। ਫਿਰ ਹਜ਼ੂਰ ਨੂੰ ਸਾਧ ਸੰਗਤ ਰਾਤ ਦੇ ਸਮੇਂ ਜੋ ਕੈਦਖਾਨੇ ਵਾਲੇ ਥਾਂ 'ਤੇ ਭੇਜ ਦਿੱਤਾ ਗਿਆ। ਹੋਰ ਵੀ ਸਖਤਾਈ ਕਰਨ ਦੇ ਲਈ ਇੱਕ ਜਿਹੜੇ ਇੰਚ ਦੀਆਂ ਤਿੱਖੀਆਂ ਸੂਲਾਂ ਸਾਨੂੰ ਪਿੰਜਰੇ ਵਿੱਚ ਪੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ। ਨਾ ਤਾਂ ਖਲੋਤਾ ਜਾ ਸਕਦਾ ਸੀ, ਨਾ ਉਹਦੇ ਵਿੱਚ ਲੰਮੇ ਪਿਆ ਜਾ ਸਕਦਾ ਸੀ, ਕੇਵਲ ਚੌਂਕੜਾ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਰਹੇ ਨੇ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿਆਰ ਦੇ ਨਾਲ ਵੀ ਦੇਖ ਲਿਆ, ਲਾਲਚ ਵੀ ਦੇਖ ਕਰਕੇ ਦੇਖ ਲੈਣਾ ਕੀਤਾ। ਇੱਥੋਂ ਤੱਕ ਔਰੰਗਜ਼ੇਬ ਨੇ ਆਖ ਦਿੱਤਾ, ਮਹਾਰਾਜ ਜੇ ਤੁਸੀਂ ਇਸਲਾਮ ਨੂੰ ਧਾਰਨ ਕਰ ਲਵੋ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੀ ਸਾਕੀ ਪੁੱਤਰੀ ਦਾ ਤੁਹਾਨੂੰ ਨਾਤਾ ਦੇ ਦੇਵਾਂਗਾ। ਇੱਥੋਂ ਤੱਕ ਘਰਾਉਣਾ ਇਸ ਨੇ ਬੋਲ ਦੇਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹਜ਼ੂਰ ਕਹਿੰਦੇ ਇਸ ਚੰਮ ਦੇ ਨਾਲ ਸਾਨੂੰ ਕੋਈ ਪਿਆਰ ਨਹੀਂ ਹੈ। ਜਿਸ ਚੰਮ ਦੇ ਬਾਬਰ ਤੋਂ ਸਾਨੂੰ ਲਾਲਚ ਦਿੰਦਾ ਪਿਆ, ਜਾਂ ਫਿਰ ਕਹਿੰਦਾ ਹੈ ਕਿ ਝੂਠਾ ਹੀ ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ ਔਰ ਆਪ ਆਜ਼ਾਦ ਹੀ ਇਸੇ ਤਰ੍ਹਾਂ ਵਿਚਰੋਗੇ, ਤੁਹਾਨੂੰ ਬਾਦਸ਼ਾਹ ਬਣਾ ਦੇਵਾਂਗਾ, ਮੈਂ ਕੇਵਲ ਨਾਮ ਦਾ ਹੀ ਬਾਦਸ਼ਾਹ ਰਹਾਂਗਾ ਤਖਤ ਦੇ ਉੱਪਰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰਾਂ ਨੇ ਬਚਨ ਕੀਤਾ ਹੈ, ਔਰੰਗਜ਼ੇਬ ਜਿਸ ਬਾਦਸ਼ਾਹੀ ਦੀ ਤੂੰ ਗੱਲ ਕਰਦਾ ਹੈ, ਇਹ ਤਾਂ ਸਾਨੂੰ ਪਹਿਲਾਂ ਹੀ ਤੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਵੱਲੋਂ ਪ੍ਰਾਪਤ ਹੋਈ ਹੈ। ਜੋ ਅਸੀਂ ਗੁਰਤਾ ਗੱਦੀ ਤੇ ਬਿਰਾਜਮਾਨ ਹਾਏ ਦੇ ਸਮਾਨ ਕੋਈ ਦੁਨੀਆ ਦੀ ਬਾਦਸ਼ਾਹੀ, ਕੋਈ ਤਾਕਤ, ਕੋਈ ਤਖਤ ਨਹੀਂ ਹੋ ਸਕਦਾ। ਹਜ਼ੂਰ ਦੇ ਐਸੇ ਬੋਲ ਸੁਣ ਕਰਕੇ ਸਾਧ ਸੰਗਤ ਜੀ ਇਸ ਨੇ ਫਿਰ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬਣਾ ਕੀਤਾ। ਕਾਜ਼ੀਆਂ ਮੌਲਾਣਿਆਂ ਦੇ ਨਾਲ ਸਲਾਹ ਕੀਤੀ ਕਿ ਕੋਈ ਸ਼ਕਤੀਸ਼ਾਲੀ, ਕੋਈ ਕਰਾਮਾਤੀ ਸਾਡੇ ਕੋਲ ਪੀਰ ਨਹੀਂ ਹੈ। ਜਿਹੜਾ ਕੋਈ ਪੀਰ ਚੰਗਾ ਸ਼ਕਤੀਆਂ ਵਾਲਾ ਹੋਵੇ ਤੇ ਆਪਣੀਆਂ ਸ਼ਕਤੀਆਂ ਦੇ ਬਲ ਦੇ ਨਾਲ ਇਹਨਾਂ ਨੂੰ ਦੀਨ ਜਿਹੜਾ ਇਸਲਾਮੀ ਦੀਨ ਕਬੂਲ ਕਰਵਾ ਦੇਣਾ ਕਰੇ। ਉਸ ਸਮੇਂ ਕਹਿਣ ਲੱਗੇ, ਕਹਿੰਦੇ ਸਾਡੇ ਕੋਲ ਇੱਕ ਪੀਰ ਹੈ, ਉਹ ਬਹੁਤ ਕਰਾਮਾਤੀ ਹੈ। ਸਾਧ ਸੰਗਤ ਜੀ ਉਸ ਸਮੇਂ ਕਰਾਮਾਤੀ ਪੀਰ ਨੂੰ ਬੁਲਾਇਆ ਗਿਆ। ਉਸ ਨੇ ਵੀ ਬਾਦਸ਼ਾਹ ਦੀ ਖੁਸ਼ਾਮਦ ਕਰਨ ਦੇ ਵਾਸਤੇ ਕਹਿਣ ਲੱਗਾ, ਇੱਕ ਵਾਰ ਮਿਲਾਓ ਤਾਂ ਸਹੀ ਹਿੰਦੂਆਂ ਦੇ ਪੀਰ ਨੂੰ, ਮਿਲਦਿਆਂ ਸਾਰ ਹੀ ਮੈਂ ਉਸੇ ਸਮੇਂ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਦੇਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਆਇਆ ਅਹਿਲਕਾਰਾਂ ਸਿਪਾਹੀਆਂ ਦੇ ਸਹਿਤ, ਪਹਿਲਾਂ ਤਾਂ ਗਰੀਬ ਨਵਾਜ਼ ਸਤਿਗੁਰੂ ਜੀ ਦਾ ਨੂਰ, ਚਿਹਰੇ ਦਾ ਪ੍ਰਤਾਪ ਦੇਖ ਕਰਕੇ ਹਿਰਦਾ ਉਹਦਾ ਦੰਗ ਰਹਿ ਗਿਆ ਕਿ ਕਿਵੇਂ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ। ਕਿੰਨੇ ਦਿਨਾਂ ਤੋਂ ਇਹਨਾਂ ਦੇ ਸਿੱਖਾਂ ਨੂੰ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ, ਫਿਰ ਵੀ ਅਡੋਲ ਔਰ ਚਿਹਰੇ ਦਾ ਕਿੰਨਾ ਵੱਡਾ ਪ੍ਰਤਾਪ ਕਿਵੇਂ ਗਦਗਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਕੋਲ ਆ ਕਰਕੇ ਸਾਧ ਸੰਗਤ ਜੀ ਪਹਿਲਾਂ ਤਾਂ ਜਿਹੜੇ ਸ਼ੰਕੇ ਮਨ ਵਿੱਚ ਪਏ ਸਨ ਉਹ ਦੂਰ ਹੋ ਗਏ ਔਰ ਆ ਕੇ ਕਹਿਣ ਲੱਗਾ, ਕੁਝ ਬੋਲ ਨਾ ਸਕਿਆ। ਹਜ਼ੂਰ ਨੂੰ ਕਹਿਣ ਲੱਗਾ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਤੇ ਇਹਦੇ ਵਿੱਚ ਕੀ ਹੈ, ਕੀ ਮਹਾਰਾਜ ਸੱਚੇ ਪਾਤਸ਼ਾਹ ਹੋ ਚੱਲਿਆ ਹੈ। ਹਜ਼ੂਰ ਕਹਿੰਦੇ ਜੇ ਅਸੀਂ ਨਹੀਂ ਕਰਦੇ ਤੇ ਤਾਂ ਕੀ ਇਹਦੇ ਵਿੱਚ ਹੋ ਚੱਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਹਿੰਦੂ ਮਤ ਹੈ, ਇਹਦੇ ਪੱਥਰ ਪੂਜਕ ਲੋਕ ਹਨ, ਕੱਚੇ ਹੈ, ਉਹਨਾਂ ਕੱਚਿਆਂ ਪਿੱਲਿਆਂ ਦੇ ਵਾਸਤੇ ਤੁਸੀਂ ਕਿਉਂ ਆਪਣੇ ਸਰੀਰ ਤੇ ਤਸੀਹੇ ਚੱਲਦੇ ਪਏ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਪੀਰ ਤੂੰ ਵੇਦ ਸ਼ਾਸਤਰ ਵੀ ਪੜ੍ਹੇ ਹੈ, ਵੇਦਾਂ ਨੂੰ ਪੜ੍ਹੇ ਹੈ ਔਰ ਤੂੰ ਕਰਾਮਾਤੀ ਵੀ ਹੈ। ਆਪਣੀ ਜ਼ਿੰਦਗੀ ਵਿੱਚ ਤੂੰ ਬੜੀ ਘਾਲਣਾ ਘਾਲ ਕੇ ਕਰਾਮਾਤਾਂ ਵੀ ਪ੍ਰਾਪਤ ਕੀਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਦੇਖ ਜਿਹੜਾ ਵੀ ਕੋਈ ਧਰਮ ਹੈ, ਆਪਣਾ ਧਰਮ ਸਭ ਨੂੰ ਪਿਆਰਾ ਹੁੰਦਾ ਹੈ। ਤੂੰ ਕਿਉਂ ਕਹਿੰਦਾ ਹੈ ਬਾਰ-ਬਾਰ ਇਸਲਾਮ ਨੂੰ ਕਬੂਲ ਕਰ ਲਵੋ।
ਸਾਡੇ ਸਵਾਲਾਂ ਦਾ ਜਵਾਬ ਦੇ। ਹਜ਼ੂਰ ਨੇ ਬਚਨ ਕੀਤਾ ਕਿ ਇਸਲਾਮ ਧਾਰਨ ਕਰਨ ਦੇ ਨਾਲ ਮਨ ਦੇ ਵਿੱਚ ਵਿਕਾਰ ਨਹੀਂ ਫੁਰਦੇ, ਕਿ ਇਸਲਾਮ ਨੂੰ ਧਾਰਨ ਕਰਨ ਦੇ ਨਾਲ ਮੌਤ ਨਹੀਂ ਆਉਂਦੀ। ਤੇ ਸਾਧ ਸੰਗਤ ਤੇ ਹਜ਼ੂਰ ਦੇ ਬਚਨ ਸੁਣ ਕੇ ਉਹਨੇ ਮੂੰਹ ਦੇ ਵਿੱਚ ਉਂਗਲਾਂ ਪਾ ਲਈਆਂ। ਹੈਰਾਨ ਹੋਇਆ ਕਿ ਗਰੀਬ ਨਵਾਜ਼ ਕੈਸੇ ਇਹ ਪੀਰ ਹਨ। ਤੇ ਫਿਰ ਸਾਧ ਸੰਗਤ ਜੀ ਕਰਾਮਾਤ ਦੇ ਨਾਲ ਹਜ਼ੂਰ ਦੀ ਬਾਹ ਫੜ ਕੇ ਸ਼ਕਤੀਆਂ ਖਿੱਚਣੀਆਂ ਚਾਹੀਆਂ। ਜਦੋਂ ਸਤਿਗੁਰਾਂ ਦੀ ਬਾਹ ਪਕੜੀ ਤੇ ਉਲਟੀਆਂ ਆਪਣੀਆਂ ਜਿਹੜੀਆਂ ਸ਼ਕਤੀਆਂ ਸਨ ਖਵਾ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸ਼ਕਤੀਆਂ ਖਵਾ ਲਈਆਂ ਤੇ ਫਿਰ ਬੇਨਤੀਆਂ ਕਰਨ ਲੱਗਾ, ਮਹਾਰਾਜ ਮੇਰੇ ਜ਼ਿੰਦਗੀ ਦੀ ਮਹਾਰਾਜ ਇਹ ਕਮਾਈ ਹੈ, ਮੈਂ ਕਾਂਦੜਾ ਘਾਲ ਕੇ ਸ਼ਕਤੀਆਂ ਪ੍ਰਾਪਤ ਕੀਤੀਆਂ ਸਨ, ਚੜੀਹੇ ਕੱਟ ਕੱਟ ਕੇ, ਕਿਰਪਾ ਕਰੋ ਮੈਨੂੰ ਵਾਪਸ ਕਰ ਦੇਵੋ। ਹਜ਼ੂਰ ਕਹਿੰਦੇ ਅਸਾਂ ਤਾਂ ਕੁਝ ਨਹੀਂ ਕੀਤਾ, ਤੂੰ ਆਪ ਹੀ ਐਸੀ ਮੰਦ ਭਾਵਨਾ ਲੈ ਕੇ ਸਾਡੇ ਕੋਲ ਆਇਆ ਸਾਂ। ਉਹ ਸਾਰੀ ਵਿਥਿਆ ਜਾ ਕੇ ਔਰੰਗਜ਼ੇਬ ਨੂੰ ਸੁਣਾਈ ਗਈ ਕਿ ਕਿਸੇ ਵੀ ਹੀਲੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸਲਾਮ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਫਿਰ ਬਹੁਤ ਚਿੰਤਾਤੁਰ ਹੋ ਕਰਕੇ ਆਖਰਕਾਰ ਇਸ ਨੇ ਸਾਧ ਸੰਗਤ ਜੀ ਤੰਗ ਆ ਕਰਕੇ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕਰਕੇ ਸ਼ਹੀਦ ਕੀਤਾ ਗਿਆ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਸਤੇ ਸਾਧ ਸੰਗਤ ਜੀ ਜਿਹੜੇ ਜਲਾਦਾਂ ਦੇ ਵਿੱਚੋਂ ਵੱਡਾ ਜਲਾਦ ਜਲਾਲੁਦੀਨ ਸੀਗਾ, ਉਹਨੂੰ ਹੁਕਮ ਕੀਤਾ ਗਿਆ ਕਿ ਜਾਓ ਸਵੇਰ ਹੋਣ ਤੇ 1.5 ਪਹਿਰ ਦਿਨ ਚੜ੍ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਜਾਵੇਗਾ। ਦੂਰ ਦੂਰ ਤੱਕ ਡੌਂਡੀ ਪਟਵਾ ਦਿੱਤੀ ਗਈ। ਸਾਰੇ ਹੀ ਦਿੱਲੀ ਦੇ ਵਿੱਚ ਕਿ ਜਿਸ ਨੇ ਵੀ ਹਿੰਦੂਆਂ ਦੇ ਪੀਰ ਨੂੰ ਸ਼ਹੀਦ ਹੁੰਦਿਆਂ ਦੇਖਣਾ ਹੈ, ਚਾਂਦਨੀ ਚੌਕ ਦੇ ਵਿੱਚ ਦਿਨ ਚੜ੍ਹਨ ਤੇ 1.5 ਪਹਿਰ ਦਿਨ ਚੜ੍ਹਨ ਤੇ ਆ ਕਰਕੇ ਦੇਖ ਲੈਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਹੈ। ਸਾਧ ਸੰਗਤ ਜੀ ਪਿੰਜਰੇ ਵਿੱਚੋਂ ਬਾਹਰ ਆਏ ਨੇ। ਹਜ਼ੂਰ ਨੂੰ ਪੁੱਛਿਆ ਗਿਆ ਆਖਰੀ ਇੱਛਾ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਇਸ਼ਨਾਨ ਪਾਨ ਕਰਨਾ ਹੈ। ਜੋ ਸੀਸਗੰਜ ਸਾਹਿਬ ਵਾਲਾ ਅਸਥਾਨ ਹੈ ਸਾਧ ਸੰਗਤ ਜੀ, ਉੱਥੇ ਪੁਰਾਤਨ ਖੂਹ ਵੀ ਸਤਿਗੁਰਾਂ ਦੀ ਯਾਦ ਵਿੱਚ ਹੈ। ਹਜ਼ੂਰ ਨੇ ਇਸ਼ਨਾਨ ਪਾਨ ਕੀਤਾ। ਬੋਹੜ ਦੇ ਹੇਠਾਂ ਬੈਠ ਕੇ ਸਾਧ ਸੰਗਤ ਜੀ 5 ਪਾਠ ਜਿਹੜੇ ਜਪਜੀ ਸਾਹਿਬ ਦੇ ਲਗਾਤਾਰ ਗੁਰਬਾਣੀ ਦੇ ਪਾਠ ਕੀਤੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਹੇਠਾਂ ਬੈਠ ਕੇ 5 ਜਪਜੀ ਸਾਹਿਬ ਦੇ ਪਾਠ ਕੀਤੇ। ਉਸ ਸਮੇਂ ਭਾਈ ਜੈਤਾ ਜੀ ਜੋ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਸੀ, ਜਿਨ੍ਹਾਂ ਨੇ ਅੰਮ੍ਰਿਤਪਾਨ ਕਰਕੇ ਭਾਈ ਜੀਵਨ ਸਿੰਘ ਜੀ ਸਾਧ ਸੰਗਤ ਦੀ ਸਾਜਣਾ ਕੀਤਾ ਸੀਗਾ। ਜਿਸ ਸਮੇਂ ਹਜ਼ੂਰ ਨੇ ਖਾਲਸੇ ਦੀ ਸਿਰਜਣਾ ਕੀਤੀ, ਭਾਈ ਜੈਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਸਾਹਮਣੇ ਹੋ ਕਰਕੇ ਖੜ ਗਏ ਹੈ। ਸਾਧ ਸੰਗਤ ਜੀ ਇਹ ਹਜ਼ੂਰ ਨੇ ਪਹਿਲਾਂ ਹੀ ਭਾਈ ਜੈਤਾ ਜੀ ਨੂੰ ਸਮਝਾ ਦਿੱਤਾ ਸੀ ਕਿ ਜੇ ਸਮੇਂ ਸਾਡਾ ਧੜ ਦੇ ਨਾਲੋਂ ਸੀਸ ਜੁਦਾ ਹੋਵੇਗਾ, ਭਾਈ ਜੈਤਿਆ ਤੇਰੀ ਝੋਲੀ ਦੇ ਵਿੱਚ ਆ ਕਰਕੇ ਸੀਸ ਪਾਵੇਗਾ, ਇਸ ਬਾਬਤ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ। ਜਿਤਨੇ ਵੀ ਇੱਥੇ ਅਹਿਲਕਾਰ ਸਿਪਾਹੀ ਜਿਤਨੇ ਵੀ ਸੂਰਮੇ ਖੜੇ ਹੋਣਗੇ, ਸਭਨਾਂ ਦੇ ਘੱਟੀ ਅੱਖੀਂ ਘਾਟਾ ਪੈ ਜਾਵੇਗਾ, ਕਿਸੇ ਨੂੰ ਪਤਾ ਤੱਕ ਵੀ ਨਹੀਂ ਚੱਲੇਗਾ। ਤੇ ਅਡੋਲ ਹੋ ਕਰਕੇ ਬਿਨਾਂ ਰੁਕਿਆ ਤੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਾ ਹੈ। ਨਾ ਤੈਨੂੰ ਭੁੱਖ ਨਾ ਤਰੇ ਸਕਾਵੇਗੀ, ਨਾ ਥਕਾਵਟ ਤੈਨੂੰ ਮਹਿਸੂਸ ਹੋਵੇਗੀ। ਇਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਸਤ ਬਚਨ ਕਹਿ ਕੇ ਮੰਨਿਆ ਔਰ ਝੋੜੀ ਅੱਡੀ। ਗਰੀਬ ਨਵਾਜ਼ ਹਜ਼ੂਰ ਦੇ ਪਾਸ ਸਾਧ ਸੰਗਤ ਜੀ ਜਲਾਲੁਦੀਨ ਜਲਾਲ ਚੱਲ ਕਰਕੇ ਆਇਆ। ਉਹ ਜਲਾਦ ਫੇਰ ਆ ਕੇ ਕਹਿਣ ਲੱਗਾ ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਜੇ ਇਸਲਾਮ ਕਬੂਲ ਕਰ ਲਵੋ ਤੇ ਤੁਸੀਂ ਸੁੱਖਾਂ ਦੇ ਸਹਿਤ ਆਪਣੀ ਜ਼ਿੰਦਗੀ ਨੂੰ ਮਾਣੋਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਤੁਹਾਨੂੰ ਕੇਵਲ ਚੰਮ ਤੱਕ ਹੀ ਗਿਆਨ ਹੈ, ਇਸ ਲਈ ਤੁਸੀਂ ਚਮਿਆਰਿਆਂ ਦੀ ਨਿਆਈ ਚੰਮ ਨੂੰ ਹੀ ਬਾਰ-ਬਾਰ ਮੋਹ ਕਰੀ ਜਾਂਦੇ ਹੋ। ਹਜ਼ੂਰ ਨੇ ਬਚਨ ਕੀਤਾ ਜੋ ਤੈਨੂੰ ਹੁਕਮ ਹੋਇਆ ਤੇਰੇ ਮਾਲਕ ਦਾ ਤੂੰ ਕਰ, ਜੋ ਸਾਨੂੰ ਸਾਡੇ ਮਾਲਕ ਦਾ ਹੁਕਮ ਹੈ ਸੀ ਉਸੇ ਤਰ੍ਹਾਂ ਹੀ ਕਰਨਾ ਹੈ। ਸਾਧ ਸੰਗਤ ਜੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਿਹੜੀ ਫਲਾਰ ਦੀ ਤਿੱਖੀ ਧਾਰ ਵਾਲੀ ਤਲਵਾਰ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਕੋਲ ਆ ਕਰਕੇ ਜਲਾਦ ਨੇ ਫੜ ਕਰਕੇ ਆਖਿਆ ਕਿ ਫਿਰ ਮਰਨ ਦੇ ਵਾਸਤੇ ਤੁਸੀਂ ਹੁਣ ਤਿਆਰ ਹੋ ਜਾਣਾ ਕਰ। ਤੇ ਫਿਰ ਇਤਿਹਾਸ ਦੇ ਵਿੱਚ
ਜੋ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਜੋ ਕਵਿਤਾ ਰੂਪ ਦੇ ਵਿੱਚ ਛੰਦਾਬੰਦੀ ਵਿੱਚ ਲਿਖਿਆ ਹੈ। ਇਹ ਬਚਨ ਲਿਖੇ ਹੋਏ ਹੈ ਕਿ ਜਿਸ ਸਮੇਂ ਜਲਾਦ ਨੇ ਪੁੱਛਣਾ ਕੀਤਾ ਕਿ ਮਹਾਰਾਜ ਤੁਹਾਡਾ ਤੇਗ ਬਹਾਦਰ ਕਿਉਂ ਨਾਮ ਹੈ, ਤੇ ਹਜੂਰ ਨੇ ਬਚਨ ਕੀਤਾ ਕਿ ਇਹ ਤਿੱਖੀ ਜੋ ਤਲਵਾਰ ਹੈ ਨਾ, ਫਲਾਰ ਦੀ ਤਿੱਖੀ ਧਾਰ ਵਾਲੀ ਤਲਵਾਰ, ਇਹਦੇ ਨਾਲ ਚਿੱਟੇ ਰੰਗ ਦਾ ਇੱਕ ਜੋ ਛੋਟੀ ਤੰਦੀ ਵਾਲਾ ਤੂੰ ਸੂਤਰ ਬਣ ਕਰਕੇ ਦੇਖ ਲੈਣਾ ਕਰ, ਤੇਰੇ ਜਵਾਬ ਆਪੇ ਹੀ ਮਿਲ ਜਾਵੇਗਾ। ਜੇ ਇਹ ਕੱਟ ਦੇਵੇਗਾ ਛੋਟਾ ਜਿਹਾ ਤੰਦੀ ਤੇ ਸਮਝ ਲੈਣਾ ਕਿ ਮੈਂ ਇਹ ਆ ਗੁਰੂ ਦੇ ਧੜ ਦੇ ਨਾਲ ਸੀਸ ਨੂੰ ਜੁਦਾ ਕਰ ਦਿੱਤਾ ਹੈ, ਤੇ ਨਾ ਕਟਿਆ ਗਿਆ ਤੇ ਫਿਰ ਤੈਨੂੰ ਆਪਣੇ ਆਪ ਹੀ ਸਮਝ ਪੈ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਸੁਣ ਕੇ ਅਜਿਹਾ ਹੀ ਕੀਤਾ ਗਿਆ। ਸਾਧ ਸੰਗਤ ਜੀ, ਚਿੱਟੇ ਰੰਗ ਦਾ ਛੋਟਾ ਤੰਦੀ ਦਾ ਸੂਤ ਅੱਗੇ ਬੰਨਿਆ, ਜਿਸ ਸਮੇਂ ਬੜੇ ਬਲ ਦੇ ਨਾਲ ਸਾਧ ਸੰਗਤ ਵਾਰ ਕੀਤਾ, ਉਹ ਸਮੇਂ ਧੜ ਦੇ ਨਾਲ ਸੀਸ ਜੁਦਾ ਹੋ ਗਿਆ, ਪਰ ਉਹ ਤੰਦ ਨਹੀਂ ਸੀ ਕੱਟਿਆ ਗਿਆ। ਇਹ ਆਪ ਮਹਾਰਾਜ ਸੱਚੇ ਪਾਤਸ਼ਾਹੀ ਨੇ ਆਤਮਿਕ ਬਲ ਦੇ ਨਾਲ ਭਾਣਾ ਵਰਤਾਇਆ। ਸਾਧ ਸੰਗਤ ਜੀ, ਉਸ ਸਮੇਂ ਐਸਾ ਮਾਹੌਲ ਬਣ ਗਿਆ, ਬੜੀ ਤੇਜ਼ੀ ਦੇ ਨਾਲ ਹਵਾ ਆਈ, ਝੱਖੜ ਬੁੱਲੇ ਆਉਣ ਲੱਗ ਪਏ, ਤੇ ਭਾਈ ਜੈਤਾ ਜੀ ਦੀ ਝੋਲੀ ਵੀ ਸੀਸ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਾ ਕਰਕੇ ਪਿਆ। ਸਾਧ ਸੰਗਤ ਜੀ, ਉੱਥੋਂ ਮੰਜ਼ਲਾਂ ਮਾਰਦੇ ਹੋਏ ਭਾਈ ਜੈਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਕੀਤਾ ਹੈ। ਔਰ ਇੱਧਰ ਸਾਰੇ ਪਾਸੇ ਸਾਧ ਸੰਗਤ ਜੀ ਬੜੀ ਹੈਰਾਨ ਹੋਣਾ ਕੀਤਾ ਲੋਕਾਂ ਨੇ ਦੇਖ ਕਰਕੇ, ਸਿਪਾਹੀਆਂ ਨੇ, ਕਿ ਸਤਿਗੁਰਾਂ ਦਾ ਜੋ ਸੀਸ ਹੈ ਕਿੱਥੇ ਚਲਾ ਗਿਆ ਹੈ। ਸਾਰੇ ਪਾਸੇ ਲੱਭਣਾ ਸ਼ੁਰੂ ਕਰ ਦਿੱਤਾ, ਪਰ ਕਿਤੇ ਵੀ ਨਾ ਪ੍ਰਾਪਤ ਹੋਇਆ। ਔਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਜੋ ਸਾਧ ਸੰਗਤ ਜੀ ਧੜ ਸੀ ਨਾ, ਉਹਨੂੰ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੱਡਿਆਂ ਵਿੱਚ ਪਾ ਕਰਕੇ ਲੈ ਜਾਣਾ ਕੀਤਾ। ਬੜੀ ਵਿਉਂਤ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਜੇ ਆਪ ਜੀ ਮੇਰੇ ਸਹਾਇਕ ਹੋਵੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਮੈਂ ਅਦਬ ਦੇ ਨਾਲ ਤੁਹਾਡੇ ਧੜ ਦਾ ਸੰਸਕਾਰ ਕਰ ਸਕਦਾ ਹਾਂ। ਬੜੀ ਵਿਉਂਤ ਦੇ ਨਾਲ ਲੈ ਗਏ। ਸਾਧ ਸੰਗਤ ਜਿਵੇਂ ਘਰ ਬਣਾਇਆ ਹੋਇਆ ਸੀ ਨਾ, ਜਿੱਥੇ ਅੱਜ ਰਕਾਬਗੰਜ ਸਾਹਿਬ ਪਾਵਨ ਅਸਥਾਨ ਹੈ, ਉੱਥੇ ਆਪਣੇ ਘਰ ਦੇ ਵਿੱਚ ਜਾ ਕੇ ਬੜੇ ਅਦਬ ਦੇ ਨਾਲ ਕੀਰਤਨ ਸੋਹਲੇ ਗੁਰਬਾਣੀ ਦਾ ਪਾਠ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਰਦਾਸਾ ਕਰਕੇ ਪ੍ਰਚੰਡ ਅਗਨੀ ਲਾ ਕਰਕੇ ਸਾਧ ਸੰਗਤ ਜੀ ਸੰਸਕਾਰ ਕਰ ਦਿੱਤਾ ਧੜ ਦਾ। ਔਰ ਜਦੋਂ ਅੱਧਾ ਕੁ ਸਾਧ ਸੰਗਤ ਜੀ ਸਰੀਰ ਦਾ ਸੰਸਕਾਰ ਹੋ ਗਿਆ, ਉਸ ਸਮੇਂ ਰੌਲਾ ਪਾ ਦਿੱਤਾ ਕਿ ਮੇਰੇ ਘਰ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ, ਕਿ ਪਤਾ ਨਾ ਕਿਤੇ ਲੱਗ ਜਾਵੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਇਸ ਢੰਗ ਦੇ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਧੜ ਦਾ ਸੰਸਕਾਰ ਕੀਤਾ। ਇਹ ਸਾਧ ਸੰਗਤ ਜੀ ਐਸਾ ਸ਼ਹੀਦੀ ਸਾਕਾ ਜੋ ਮਘਰ ਪੰਚਮੀ ਸੰਮਤ 1732 ਬਿਕਰਮੀ ਨੂੰ ਦਿਨ ਵੀਰਵਾਰ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹੀ ਨੇ ਇਹ ਖੂਨੀ ਸਾਕਾ ਸਾਧ ਸੰਗਤ ਜੀ ਵਰਤਾਉਣਾ ਕੀਤਾ ਹੈ, ਜਿਸ ਦਿਨ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਹਿੰਦੂਆਂ ਦੇ ਡੁੱਬਦੇ ਹੋਏ ਧਰਮ ਨੂੰ ਬਚਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਸ਼ਹਾਦਤ ਦਾ ਜਾਮ ਪੀਣਾ ਕੀਤਾ ਹੈ। ਸਾਧ ਸੰਗਤ ਜੀ, ਇੱਧਰ ਜੋ ਭਾਈ ਜੈਤਾ ਜੀ ਸਨ, ਉਹ ਕੀਰਤਪੁਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਪਹੁੰਚੇ। ਹਜੂਰ ਨੂੰ ਸਿੱਖਾਂ ਨੇ ਆ ਕੇ ਦੱਸਿਆ, ਫਿਰ ਵਿਚਾਰ ਕੀਤੀ ਗਈ, ਤੇ ਫਿਰ ਸਾਧ ਸੰਗਤ ਪਾਲਕੀ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਸੀ, ਇਸ਼ਨਾਨ ਕਰਵਾ ਕਰਕੇ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਗੁਰੂ ਕੀ ਬਾਣੀ ਦੇ ਸ਼ਬਦ ਰਾਗੀ ਸਿੰਘ ਗਾਉਂਦਿਆਂ ਹੋਇਆ ਸਾਧ ਸੰਗਤ ਜੀ ਸੀਸਗੰਜ ਸਾਹਿਬ ਵਾਲੇ ਅਸਥਾਨ ਤੇ ਅਨੰਦਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਵਾਲੇ ਅਸਥਾਨ ਤੋਂ ਚੱਲ ਕੇ ਔਰ ਹਜੂਰ ਦੇ ਸ਼ੀਸ਼ ਦੇ ਦੀਦਾਰ ਕਰਨ ਵਾਸਤੇ ਸਿੱਖ ਸੰਗਤਾਂ ਸਾਰੇ ਪਰਿਵਾਰ ਪਹੁੰਚੇ। ਸਿੱਖ ਸੰਗਤਾਂ ਨੇ ਬਹੁਤ ਵੈਰਾਗ ਆਪਣੇ ਮਨਾਂ ਵਿੱਚ ਧਾਰਨ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦੇ ਸ਼ੀਸ਼ ਦਾ ਸੰਸਕਾਰ ਕਰਨ ਦੇ ਲਈ ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਗੁਰਮਰਜ਼ਾਦਾ ਅਨੁਸਾਰ ਜੋ ਫਿਰ ਗੁਰਬਾਣੀ ਦੀ ਅਲਾਹਣੀ ਦਾ ਪਾਠ ਕੀਤਾ ਗਿਆ। ਐਸੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੱਜ ਸਾਧ ਸੰਗਤ ਦੀ ਸ਼ਹਾਦਤ ਦਾ ਦਿਵਸ ਹੈ। ਸਤਿਗੁਰਾਂ ਦੀ ਸ਼ਹਾਦਤ ਨੂੰ ਕੋਟ ਕੋਟ ਵਾਰੀ ਪ੍ਰਣਾਮ ਹੈ। ਉਹਨਾਂ ਸਿੱਖਾਂ ਨੂੰ ਵੀ ਸਾਧ ਸੰਗਤ ਰੋਮ ਰੋਮ ਕਰਕੇ ਅਸੀਂ ਪ੍ਰਣਾਮ ਕਰਦੇ ਹਾਂ ਸ਼ਹਾਦਤ ਨੂੰ।
ਜਿਨ੍ਹਾਂ ਨੇ ਆਪਣੇ ਧਰਮ ਦੇ ਵਿੱਚ ਅਡੋਲ ਔਰ ਪਰਪੱਕ ਰਹਿਣਾ ਕੀਤਾ ਹੈ। ਗਰੀਬਨਵਾਜ ਸਤਿਗੁਰੂ ਜੀ ਦਾ ਸਾਧ ਸੰਗਤ ਜੀ ਇਤਿਹਾਸ ਤਾਂ ਬਹੁਤ ਸਮੁੰਦਰ ਦੀ ਨਿਆਇ ਮਿਸਾਲ ਹੈ। ਸੂਖਮ ਮਾਤਰ ਦੇ ਵੀ ਸਰਵਣ ਕਰਵਾਇਆ ਹੈ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤ ਨੇ ਮਹਾਰਾਜ ਸੱਚੇ ਪਾਤਸ਼ਾਹ ਔਰ ਸੰਗਤ ਬਖਸ਼ਣ ਯੋਗ ਹੋ ਖਿਮਾ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਆਓ ਹੁਣ ਸਾਧ ਸੰਗਤ ਜੀ ਟੂਕ ਮਾਤਰ ਜੋ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਪੌੜੀ ਦੀ ਵਿਚਾਰ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਸਾਧ ਸੰਗਤ ਜੀ ਜੋ ਸ਼ਬਦ ਦੀ ਵਿਚਾਰ ਕਰਾਂਗੇ। ਆਓ ਹੁਣ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਕਾਨੜਾ ਮਹੱਲਾ ਚੌਥਾ। ਮਨ ਗੁਰਮਤਿ ਰਸ ਗੁਣ ਗਾਵੇ ਕੋ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਨੜਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1309 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰਦੇ ਹੈ, ਜੋ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਰਸ ਦੇ ਵਿੱਚ ਭੇਜ ਕੇ ਗੁਣ ਗਾਉਂਦੇ ਹੈ। ਪਿਆਰ ਦੇ ਵਿੱਚ ਭੇਜ ਕਰਕੇ ਰਸਦਾਇਕ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਉਚਾਰਦੇ ਹਨ। ਜਿਹਵਾ ਏਕ ਹੋਏ ਲੱਖ ਕੋਟੀ। ਹਜੂਰ ਕਹਿੰਦੇ ਹਨ ਜਿਨ੍ਹਾਂ ਨੇ ਮਨ ਨੂੰ ਗੁਰਮਤਿ ਦੇ ਆਸ਼ੇ ਅਨੁਸਾਰ ਚਲਾਉਣਾ ਕੀਤਾ ਹੈ, ਗੁਰਮਤਿ ਨੂੰ ਧਾਰਨ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਏ ਹੈ। ਬਾਰ-ਬਾਰ ਬੇਨਤੀਆਂ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਹਵਾ ਏਕ ਹੋਏ ਲੱਖ ਕੋਟੀ। ਸਾਡੀ ਇੱਕ ਰਸਨਾ ਹੈ, ਇੱਕ ਰਸਨਾ ਤੋਂ ਲੱਖਾਂ ਕਰੋੜਾਂ ਸਾਡੀਆਂ ਮਹਾਰਾਜ ਰਸਨਾ ਬਣ ਜਾਵਣ। ਲੱਖ ਕੋਟੀ ਕੋਟ ਧਿਆਵੈ ਕੋ। ਫਿਰ ਲੱਖਾਂ ਕਰੋੜਾਂ ਹੀ ਜ਼ੁਬਾਨਾਂ ਦੇ ਨਾਲ ਪਰਮੇਸ਼ਰ ਆਪ ਜੀ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਅਸੀਂ ਧਿਆਉਣਾ ਕਰੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਗਤ ਅੰਦਰ ਸਾਧ ਸੰਗਤ ਜੀ ਸ਼ੇਸ਼ਨਾਗ ਦੀ ਇਹ ਪੁਰਾਤਨ ਕਥਾ ਹੈ, ਅੱਜ ਵੀ ਗ੍ਰੰਥਾਂ ਵਿੱਚ ਮੌਜੂਦ ਹੈ, ਜੋ ਆਪਣੇ 1000 ਨਿਤ ਹੀ ਰਸਨਾ ਦੇ ਦੁਆਰਾ ਪਰਮੇਸ਼ਰ ਦਾ ਨਾਮ ਨਵੇਂ ਉਚਾਰਨ ਕਰਦਾ ਹੈ, ਨਿਤ ਹੀ। ਪਰ ਫਿਰ ਵੀ ਪਰਮੇਸ਼ਰ ਦੇ ਨਾਮਾਂ ਦਾ ਕੋਈ ਅੰਤ ਨਹੀਂ ਹੈ। ਅਨੰਤ ਨਾਮ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਹੈ। ਇਸ ਲਈ ਹਜੂਰ ਕਹਿੰਦੇ ਸਹਿਸ ਫਾਨੀ ਜਪਿਓ ਸੇਖ ਨਾਗੈ। ਤੋ ਸ਼ੇਸ਼ ਨਾਗ ਵੀ ਮਹਾਰਾਜ ਨਿਤ ਆਪ ਜੀ ਦੇ ਨਵੇਂ ਨਾਮ ਲੈਂਦਾ ਹੈ। ਪਰ ਹਰੀ ਨੂੰ ਜਪਦਿਆਂ ਨਿਤ ਨਵੇਂ ਨਾਮ ਲੈਂਦਿਆਂ ਫਿਰ ਵੀ ਪਰਮੇਸ਼ਰ ਦੇ ਨਾਮਾਂ ਦਾ ਵੀ ਅੰਤ ਨਹੀਂ ਪੈਂਦਾ, ਤੇ ਹੋਰ ਕਿਵੇਂ ਕੋਈ ਅੰਤ ਪਾ ਸਕਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਤੂੰ ਅਥਾਹ ਹੈ, ਵਿਸ਼ੇਸ਼ ਕਰਕੇ ਕੋਈ ਤੇਰੀ ਥਾਂ ਨਹੀਂ ਹੈ, ਕੋਈ ਥਾਂ ਪਾ ਹੀ ਨਹੀਂ ਸਕਦਾ। ਫਿਰ ਪਰਮੇਸ਼ਰ ਤੂੰ ਮਨ ਦੀ ਗਮਤਾ ਕਰਕੇ ਵੀ ਅਗਮ ਹੈ, ਗਮਾ ਤੋਂ ਰਹਿਤ ਹੈ ਪਰਮਾਤਮਾ। ਹਜੂਰ ਕਹਿੰਦੇ ਹਨ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਮਨ ਨੂੰ ਤਾਂ ਸਥਿਰ ਕੀਤਾ ਜਾ ਸਕਦਾ ਹੈ ਜੇ ਮਤ ਨੂੰ ਗੁਰਮਤਿ ਦੇ ਧਾਰਨੀ ਬਣਾਇਆ ਜਾਵੇ। ਜੇ ਮਨ ਦੇ ਅੰਦਰ ਗੁਰੂ ਕੀ ਮਤ ਧਾਰਨ ਕੀਤੀ ਜਾਵੇ, ਮਨ ਮਤਾਂ ਦਾ ਤਿਆਗ ਕਰਕੇ ਗੁਰਮਤਿ ਦੇ ਧਾਰਨੀ ਬਣਿਆ ਜਾਵੇ, ਤਾਂ ਇਸ ਭਟਕਦੇ ਹੋਏ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਸਥਿਰ ਕੀਤਾ ਜਾ ਸਕਦਾ ਹੈ। ਤਾਂ ਹੀ ਇਸ ਮਨ ਦੀ ਇਕਾਗਰਤਾ ਬਣ ਸਕਦੀ ਹੈ। ਇੰਨੀ ਹੀ ਸਾਧ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰੋ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰੋ। ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਦਿਆ ਅੰਤ ਨਾ ਪਾਵੈ ਕੋ। ਤੂੰ ਅਥਾਹੁ ਅਤ ਅਗਮ ਅਗਮ ਹੈ, ਮਤ ਗੁਰਮਤ ਮਨ ਠਹਿਰਾਵੈ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪੀ ਕਰਮ ਸਮਾਜ ਦੇ ਕਰਤੇ